प्रिया जी, राज करमवीर सिंह जी, सारिਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਅਤੇ ਇਸ ਦੇ ਨਾਲ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ, ਜਿਨ੍ਹਾਂ ਦੀਆਂ ਉੱਥੇ 2 ਫਾਰਮੇਸੀ ਦੀਆਂ ਲੋਕੇਸ਼ਨਸ ਨੇ। ਆਪਣੀਆਂ ਦਵਾਈਆਂ ਦੀ ਪ੍ਰਸਕ੍ਰਿਪਸ਼ਨ ਨੂੰ ਚੇਂਜ ਕਰਵਾਉਣਾ ਹੋਵੇ, ਉੱਥੇ ਟਰਾਂਸਫਰ ਕਰਵਾਉਣਾ ਹੋਵੇ, ਘਰ ਫ੍ਰੀ ਡਿਲੀਵਰੀ ਕਰਵਾਉਣੀ ਹੋਵੇ ਦਵਾਈਆਂ ਦੀ, ਤਾਂ ਜ਼ਰੂਰ ਇਹਨਾਂ ਨੂੰ ਕਾਲ ਕਰੋ ਨੰਬਰ 661 837 5700 ਦੇ ਉੱਤੇ। ਅਤੇ ਆਓ ਹੁਣ ਆਪਾਂ ਖਬਰਾਂ ਦੇ ਵੱਲ ਜਿਹੜੇ ਜੀ ਝਾਤ ਮਾਰਦੇ ਹਾਂ। ਮਿੰਟੂ ਗੁਰਸਰੇ ਜੀ, ਸਭ ਤੋਂ ਪਹਿਲੀ ਖਬਰ ਵੱਲ ਜੇ ਨਜ਼ਰ ਮਾਰੀਏ, ਕੈਪਟਨ ਅਮਰਿੰਦਰ ਹੁਣਾਂ ਦੀ ਮਾਤਾ ਜੀ ਦਾ ਦੇਹਾਂਤ। ਇਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਰਾਜ ਕਰਮਵੀਰ ਸਿੰਘ ਜੀ, ਵਿੱਚ ਜਿਹੜੇ ਇਲਾਜ ਵੀ ਰਹੇ। ਮੇਰੇ ਖਿਆਲ ਦੇ ਨਾਲ 1-2 ਦਫਾ ਘਰ ਵੀ ਆ ਗਏ, ਫਿਰ ਵਾਪਸ ਇਹਨਾਂ ਨੂੰ ਹਸਪਤਾਲ ਲਿਆਂਦਾ ਗਿਆ। ਕਾਫੀ ਲੰਬੇ ਸਮੇਂ ਤੋਂ ਢਿੱਲੇ ਮੱਸੇ ਸਨ। ਅੱਜ ਹੁਣ ਤੋਂ ਤਕਰੀਬਨ 1.5 ਘੰਟਾ ਪਹਿਲਾਂ ਇੰਤਕਾਲ ਹੋ ਗਿਆ ਇਹਨਾਂ ਦਾ। 94 ਕੁ ਵਰੇ ਉਮਰ ਸੀ ਇਹਨਾਂ ਦੀ, 94-95 ਵਰੇ। ਮਾਤਾ ਮਹਿੰਦਰ ਕੌਰ ਕਿਹਾ ਜਾਂਦਾ ਸੀ, ਵੈਸੇ ਰਾਜ ਮਾਤਾ ਕਿਹਾ ਜਾਂਦਾ ਸੀਗਾ। ਉਹਦਾ ਮਾਤਾ ਮਹਿੰਦਰ ਕੌਰ ਦਾ ਜਨਮ ਹੈ ਜਿਹੜਾ, ਉਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁਰਲ ਵਿੱਚ ਹੋਇਆ। ਬਹੁਤ ਪਛੜਿਆ ਇਲਾਕਾ ਸੀ ਉਹਨਾਂ ਸਮਿਆਂ ਦੇ ਵਿੱਚ। ਸੋ ਬਹੁਤ ਰਜਿਆ ਪੁਜਿਆ ਇਹਨਾਂ ਦਾ ਰਹਿੰਦਾ ਸਹਿੰਦਾ ਪਰਿਵਾਰ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਲਾਹੌਰ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਫਿਰ ਇਹਨਾਂ ਦੀ ਸ਼ਾਦੀ ਹੈ ਜਿਹੜੀ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਹੋ ਗਈ ਉਸ ਸਮੇਂ। ਉਸ ਤੋਂ ਬਾਅਦ 1947 'ਚ ਜਦੋਂ ਬਟਵਾਰਾ ਹੋਇਆ, ਵੰਡ ਹੋਈ, ਉਸ ਸਮੇਂ ਬਹੁਤ ਸਾਰੇ ਸ਼ਰਨਾਰਥੀ ਆ ਜਿਹੜੇ ਉਹ ਇਸ ਇਲਾਕੇ ਦੇ ਵਿੱਚ ਆ ਵਸੇ। ਉਦੋਂ ਇਸ ਮਾਤਾ ਮਹਿੰਦਰ ਕੌਰ ਨੇ ਬਹੁਤ ਸੇਵਾ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਉਜੜ ਪੁਜੜ ਕੇ ਉਧਰੋਂ ਆਏ ਸਨ। ਇਸ ਤੋਂ ਇਲਾਵਾ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਊ ਕਿ ਮਾਤਾ ਮਹਿੰਦਰ ਕੌਰ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਹੇ। ਕਮਾਲ ਦੀ ਗੱਲ ਤਾਂ ਇਹ ਆ ਕਿ ਇਹ 2 ਵਾਰੀ ਮੇਰੇ ਖਿਆਲ ਦੇ ਨਾਲ ਰਾਜ ਸਭਾ ਦੇ ਮੈਂਬਰ ਵੀ ਰਹੇ ਆ, 1964 ਤੋਂ 67 ਤੱਕ, 78 ਤੋਂ 82 ਤੱਕ, ਤੇ 1 ਵਾਰੀ ਪਟਿਆਲਾ ਤੋਂ ਇਹ ਲੋਕ ਸਭਾ ਦੇ ਮੈਂਬਰ ਵੀ ਸੀਗੇ। ਇਸ ਤੋਂ ਇਲਾਵਾ ਇਹਨਾਂ ਨੇ ਕਾਂਗਰਸ ਪਾਰਟੀ 'ਚ ਵੀ ਕੰਮ ਕੀਤਾ, ਫਿਰ ਜਨਤਾ ਪਾਰਟੀ 'ਚ ਵੀ ਕੰਮ ਕੀਤਾ ਤੇ ਜਨਤਾ ਦਲ 'ਚ ਵੀ ਕੰਮ ਕੀਤਾ। ਸੋ ਸਿਆਸਤ ਦੇ ਵਿੱਚ ਵੀ ਕਾਫੀ ਇਹਨਾਂ ਦੀ ਰੁਚੀ ਸੀ। ਕਾਫੀ ਲੰਮਾ ਸਫ਼ਰ ਸਿਆਸਤ ਦੇ ਵਿੱਚ ਗੁਜ਼ਰਿਆ। ਸੋ ਜ਼ਿੰਦਗੀ ਦਾ ਸਫ਼ਰ, ਸਿਆਸਤ ਦਾ ਸਫ਼ਰ ਔਰ ਆਪਣਾ ਦੁਨਿਆਵੀ ਸਫ਼ਰ, ਸਾਰੇ ਸਫ਼ਰਾਂ ਦਾ ਅੱਜ ਇਸ ਪੜਾਅ ਤੇ ਆ ਕੇ ਅੰਤ ਹੋ ਗਿਆ। ਸੋ ਮਾਤਾ ਮਹਿੰਦਰ ਕੌਰ ਵਿਛੋੜਾ ਦੇ ਗਿਆ। ਉਮਰ ਬੇਸ਼ੱਕ ਉਹਨਾਂ ਦੀ ਬਹੁਤ ਸੀਗੀ, ਪਰ ਫਿਰ ਵੀ ਉਹ ਤੁਰਦੇ ਫਿਰਦੇ ਸਨ, ਰਾਜੀ ਖੁਸ਼ੀ ਤੁਰਦੇ ਫਿਰਦੇ ਸਨ। ਪਰ ਪਿਛਲੇ ਕੁਛ ਸਮੇਂ ਤੋਂ ਜ਼ਿਆਦਾ ਢਿੱਲੇ ਹੋ ਗਏ। ਫਿਰ ਵੀ ਉਮਰ ਜਿੰਨੀ ਮਰਜ਼ੀ ਵਡੇਰੀ ਹੋਵੇ, ਮਾਂ ਲਈ ਪੁੱਤ ਤੇ ਪੁੱਤ ਲਈ ਮਾਂ, ਤੁਹਾਨੂੰ ਪਤਾ ਉਹ ਰਿਸ਼ਤੇ ਹਮੇਸ਼ਾ ਨਵੇਂ ਰਹਿੰਦੇ ਆ, ਹਮੇਸ਼ਾ ਤਰੋ ਤਾਜ਼ਾ ਰਹਿੰਦੇ ਆ, ਨਵੇਕਲੇ ਰਹਿੰਦੇ ਆ, ਮੋਹ ਭਿੱਜੇ ਰਹਿੰਦੇ ਆ। ਸੋ ਕੈਪਟਨ ਅਮਰਿੰਦਰ ਸਿੰਘ ਲਈ ਮਾਤਾ ਦਾ ਵਿਛੋੜਾ ਜਿਹੜਾ ਉਹ ਬਹੁਤ ਵੱਡਾ, ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਝਟਕਾ, ਬਹੁਤ ਵੱਡਾ ਘਾਟਾ। ਜੀ ਜੀ। ਅਤੇ ਮਿੰਟੂ ਗੁਰਸਰੇ ਜੀ, ਆਪਾਂ ਅਗਲੀ ਖਬਰ ਜੇ ਉਸ ਦੇ ਉੱਤੇ ਨਜ਼ਰ ਮਾਰੀਏ, ਬੰਬੇ ਦੀਆਂ ਸੜਕਾਂ ਦਾ ਸੱਚ ਬਿਆਨਿਆ ਗਿਆ, BMO ਇੱਕ ਰੇਡੀਓ ਜੌਕੀ ਦੇ ਮਗਰ ਪੈ ਗਏ। ਇਹ ਰੇਡੀਓ ਜੌਕੀ ਸੀਗੀ ਜਿਹੜੀ ਬੀਬੀ ਮਲਿਸ਼ਕਾ ਦਾ ਨਾਮ ਸੀਗਾ ਸ਼ਾਇਦ ਜੀ। ਇਹਨਾਂ ਨੇ ਇੱਕ ਪੈਰੋਡੀ ਬਣਾਇਆ ਗੀਤ। ਵੈਸੇ ਬਹੁਤ ਅੱਜ ਕੱਲ ਉਹ ਸੌਂਗ ਹੈ ਨਾ ਜਿਹੜਾ ਬੜਾ ਚਰਚਿਤ ਆ, ਮਰਾਠੀ 'ਚ ਗਾਇਆ ਕਿਸੇ ਨੇ ਸ਼ਾਇਦ, ਸੋਨੂ ਤੋਲਾ ਮਾਜਾ ਆਇਆ ਬਰਵਸਾ ਨਾਇਕਾ ਹੈ। ਉਹਦਾ ਅਰਥ ਜੇ ਕਰੀਏ ਹਿੰਦੀ 'ਚ ਤੇ ਉਹ ਮਤਲਬ ਇਹ ਨਿਕਲਦਾ ਕਿ ਸੋਨੂੰ ਕਿਆ ਤੁਮੇ ਮੁਝ ਪਰ ਭਰੋਸਾ ਨਹੀਂ ਹੈ। ਸੋ ਇਸ ਗਾਣੇ ਦੀ ਪੈਰੋਡੀ ਕੀਤੀ ਸੀ ਇਹਨਾਂ ਨੇ ਕਿ ਮੁੰਬਈ ਦੀਆਂ ਸੜਕਾਂ ਦੇ ਵਿੱਚ ਜਿਸ ਤਰੀਕੇ ਦੇ ਖੱਡੇ ਆ, ਵੈਸੇ ਜਾਂ ਇਹ ਕਹਿ ਲਈਏ ਕਿ ਜਿਸ ਤਰੀਕੇ ਨਾਲ ਖੱਡਿਆਂ ਦੇ ਵਿੱਚ ਉੱਥੇ ਸੜਕਾਂ, ਉਹਨੂੰ ਲੈ ਕੇ ਇੱਕ ਪੈਰੋਡੀ ਕੀਤੀ ਸੀ FM ਦੇ ਉਸ ਗਰੁੱਪ ਨੇ, ਜਿਹਦੇ ਵਿੱਚ ਉਹ ਬੀਬੀ ਜਿਹੜੀ ਹੈ ਉਹਨੇ ਆਵਾਜ਼ ਦਿੱਤੀ ਸੀ। ਉਸ ਬੀਬੀ ਦਾ ਨਾਂ ਮਲਿਸ਼ਕਾ। ਉਸ ਗਾਣੇ ਤੇ ਕਾਫੀ ਵਧੀਆ ਰਿਸਪੌਂਸ ਆਇਆ ਲੋਕਾਂ ਦਾ। ਲੋਕਾਂ ਨੇ ਉਸ ਗਾਣੇ ਨੂੰ ਕਾਫੀ ਪਸੰਦ ਕੀਤਾ, YouTube ਤੇ ਵੀ ਆਇਆ। ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜੀ ਸਮੱਸਿਆ ਸੀ ਮੁੰਬਈ ਦੀ, ਜੋ ਉਸ ਬੀਬੀ ਦਾ ਇੱਕ ਟੀਚਾ ਸੀ ਮਲਿਸ਼ਕਾ ਦਾ,
ਉਹ ਟੀਚਾ ਪੂਰਾ ਹੋ ਗਿਆ। ਉਹ ਜਿਹੜੀ ਇੱਕ ਸਮੱਸਿਆ ਸੀ ਲੋਕਾਂ ਦੇ ਵਿੱਚ ਆ ਕਿ ਵੈਸੇ ਸਮੱਸਿਆ ਹਰੇਕ ਦੀ ਹੁੰਦੀ ਹੈ, ਲੋਕਾਂ ਦੀ ਵੀ ਸਮੱਸਿਆ ਹੁੰਦੀ ਹੈ, ਪਰ ਲੋਕ ਕਈ ਵਾਰ ਅਵੇਸਲੇ ਹੋ ਜਾਂਦੇ ਆਵਾਜ਼ ਚੁੱਕਣ ਤੋਂ। ਜੇ ਕੋਈ ਇੱਕ ਚੁੱਕਦਾ ਫਿਰ ਉਹਨਾਂ ਨੂੰ ਏਦਾਂ ਹੀ ਲੱਗਦਾ ਕਿ ਇਹ ਆਵਾਜ਼ ਚੁੱਕੀ ਹੈ ਜਿਹੜੀ ਉਹ ਸਾਡੀ ਵੀ ਆਵਾਜ਼ ਹੈ। ਸੋ ਉਸ ਬੀਬੀ ਨੂੰ ਚੰਗਾ ਰਿਸਪੌਂਸ ਮਿਲਿਆ, ਪਰ ਉਹ ਰਿਸਪੌਂਸ ਉਦੋਂ ਨਿਰਾਸ਼ਾ 'ਚ ਬਦਲ ਗਿਆ ਜਦੋਂ ਸ਼ਿਵ ਸੈਨਾ ਵਾਲੇ ਤੇ BMC ਵਾਲੇ ਉਹਦੇ ਮਗਰ ਪੈ ਗਏ। ਮਗਰ ਇਉਂ ਪੈ ਗਏ ਕਿ ਉਹਦੇ ਘਰ ਦੇ ਵਿੱਚ BMC ਦੀਆਂ ਟੀਮਾਂ ਚਲੇ ਗਈਆਂ ਇਹ ਵੇਖਣ ਲਈ ਕਿ ਉਹਦੇ ਘਰ ਦਾ ਕੋਈ ਪਾਸਾ, ਕੋਈ ਕੰਨੀ ਨਜਾਇਜ਼ ਤੇ ਨਹੀਂ ਬਣੀ, ਕੋਈ ਉਹਦੀ ਉਸਾਰੀ ਹੈ ਜਿਹੜੀ ਜਾਂ ਉਹਦਾ ਨਿਰਮਾਣ ਕੋਈ ਨਜਾਇਜ਼ ਢੰਗ ਨਾਲ ਤੇ ਨਹੀਂ ਹੋਇਆ, ਕੋਈ ਬੀਬੀ ਨੇ ਕਿਸੇ ਕੋਨੇ ਤੇ ਕਬਜ਼ਾ ਤੇ ਨਹੀਂ ਕੀਤਾ, ਕਿਤੋਂ ਤਾਰ ਇੱਧਰੋਂ ਉੱਧਰੋਂ ਤੇ ਨਹੀਂ ਲਗਾਈ। ਜਦੋਂ ਕੋਈ ਗੱਲ ਨਹੀਂ ਬਣੀ, ਸਭ ਕੁਛ ਠੀਕ ਸੀ, ਆਲ ਇਜ਼ ਵੈਲ, ਤੇ ਫਿਰ ਉਹਨਾਂ ਨੇ ਹੌਲੇ ਜਿਹੇ ਦਿਨੇ BMC ਤੇ ਸ਼ਿਵ ਸੈਨਾ ਨੇ 500 ਕਰੋੜ ਰੁਪਈਏ ਦਾ FM ਹੈ ਕੋਈ, ਉਹਨੂੰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮਾਣਹਾਨੀ ਦਾ ਨੋਟਿਸ ਭੇਜਦਾ 500 ਕਰੋੜ ਦਾ। ਇਹ ਇਸ ਕਰਕੇ ਸਿਰਫ ਕਿਉਂਕਿ ਉਹ ਬੋਲੇ ਆ। ਕਿਉਂਕਿ ਉਸ ਸਮੱਸਿਆ ਨੂੰ ਉਹਨਾਂ ਨੇ ਚੁੱਕਿਆ ਜਿਸ ਸਮੱਸਿਆ ਤੋਂ ਸਾਰੇ ਪੀੜਤ ਆ। ਅੱਜ ਦੀ ਘਟਨਾ, ਉੱਥੇ ਇੱਕ ਬਾਈਕਰ ਸੀਗੀ ਬੀਬੀ, ਬਾਈਕ ਚਲਾਉਂਦੀ ਸੀ, ਬਾਈਕ ਕਲੱਬ ਦੇ ਵਿੱਚ ਉਹ ਰਜਿਸਟਰਡ ਸੀਗੀ, ਬਾਈਕ ਲਈ ਜਾਂਦੀ ਸੀਗੀ, ਹੋਇਆ ਕਿ ਖੱਡੇ ਦੇ ਵਿੱਚ ਮੋਟਰਸਾਈਕਲ ਵੱਜਿਆ, ਮੋਟਰਸਾਈਕਲ ਪਲਟ ਗਿਆ, ਉਹ ਬੀਬੀ ਡਿੱਗ ਪਈ, ਪਿੱਛੋਂ ਟਰੱਕ ਆਉਂਦਾ ਸੀ, ਟਰੱਕ ਉੱਤੇ ਚੜ੍ਹ ਗਿਆ, ਬੀਬੀ ਥਾਂ ਹੀ ਮਰ ਗਈ। ਸੋ ਅੱਜ ਦੀ ਉਹ ਘਟਨਾ। ਸੋ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਚੁੱਕਣ ਵਾਲੇ ਲੋਕ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਪਣੇ ਪਿੰਡ ਤੇ ਚੱਲਣਗੇ ਤੇ ਫਿਰ ਬੋਲੇਗਾ ਕੌਣ? ਤੁਹਾਨੂੰ ਯਾਦ ਹੋਣਾ ਹੈ ਇੱਕ ਵਾਰੀ ਕਪਿਲ ਸ਼ਰਮਾ ਜਿਹੜਾ ਬਹੁਤ ਵੱਡਾ ਕਮੇਡੀਅਨ ਹੈ, ਉਹਨੇ ਇਸੇ ਤਰ੍ਹਾਂ ਮੁੱਦਾ ਚੁੱਕ ਲਿਆ ਸੀ ਉੱਥੇ ਕਿ ਇੱਥੇ ਰਿਸ਼ਵਤ ਚੱਲਦੀ ਹੈ, BMC ਦੇ ਵਿੱਚ ਰਿਸ਼ਵਤ ਚੱਲਦੀ ਹੈ। ਤੇ ਉਹਦਾ ਬਾਅਦ ਚ ਕੀ ਹਸ਼ਰ ਹੋਇਆ ਸੀ ਤੁਹਾਨੂੰ ਸ਼ਾਇਦ ਯਾਦ ਹੀ ਹੋਣਾ, ਉਹਦੇ ਤੇ ਕੇਸ ਤੱਕ ਦਰਜ ਕਰ ਦਿੱਤੇ ਗਏ ਸੀ। ਜਿੱਥੇ ਉਹ ਰਹਿੰਦਾ ਸੀ ਉੱਥੇ ਉਹਦਾ ਰਹਿਣਾ ਮੁਹਾਲ ਕਰ ਦਿੱਤਾ ਸੀ ਇਹਨਾਂ ਨੇ। ਸੋ ਇੱਥੇ ਇਹੀ ਕੁਛ ਬਣਿਆ ਪਿਆ। ਸਾਡੇ ਇੱਥੇ ਇੱਕ ਆਈਫਾ ਹੁੰਦਾ, ਆਈਫਾ ਦਾ ਆਯੋਜਨ ਹੁੰਦਾ, ਇੰਟਰਨੈਸ਼ਨਲ ਫਿਲਮ ਫੈਸਟੀਵਲ, ਉਹਦੇ ਚ ਸਾਰੇ ਐਕਟਰ ਇਕੱਠੇ ਹੋਏ ਸੀ। ਉੱਥੇ ਇੱਕ ਦੋ ਐਕਟਰਾਂ ਨੇ, ਰਿਤਿਸ਼ ਦੇਸ਼ਮੁਖ ਵਰਗਿਆਂ ਨੇ, ਉਹ ਸਕਿੱਟ ਕਰਦਿਆਂ ਜਿਹੜਾ ਇੱਥੋਂ ਦਾ ਹੈਗਾ ਸਾਡੇ ਸੈਂਸਰ ਬੋਰਡ ਦਾ ਮੁਖੀ ਪਲਾਜ ਨਿਲਾਨੀ, ਵੈਸੇ ਨਿਹਾਲ ਹੀ ਕਰੀ ਜਾਂਦਾ ਆਪਣੇ ਕੰਮ ਕਰ ਦੇ ਨਾਲ, ਉਹਨੂੰ ਲੈ ਕੇ ਕੋਈ ਟੋਟਕਾ ਜੋੜ ਦਿੱਤਾ। ਸਿਰਫ ਇੰਨਾ ਕਹਿਤਾ ਕਿ ਵਾਚਮੈਨ, ਉਹ ਇੰਨਾ ਚਿੜਿਆ ਵਾਚਮੈਨ ਕਹਿਣ ਤੋਂ ਕਿ ਉਹਨੇ ਆਈਫਾ ਨੂੰ ਨੋਟਿਸ ਭੇਜ ਦਿੱਤਾ। ਮਤਲਬ ਕਿ ਇੱਥੇ ਬੋਲਣ ਦੀ ਆਜ਼ਾਦੀ ਹੀ ਨਹੀਂ ਰਹਿ ਗਈ, ਕੋਈ ਸਮੱਸਿਆ ਉਹ ਚੁੱਕਣ ਦਾ ਕੋਈ ਇੱਥੇ ਹੱਕ ਹੀ ਨਹੀਂ ਰਹਿ ਗਿਆ, ਕੋਈ ਕਿਸੇ ਨੂੰ ਅਧਿਕਾਰ ਦੇਣ ਨੂੰ ਤਿਆਰ ਨਹੀਂ ਕਿ ਤੂੰ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ। ਅੱਜ ਰਾਸ਼ਟਰਪਤੀ ਵੈਸੇ ਪਹਿਲਾਂ ਤੇ ਬਹੁਤ ਸੰਕੋਚ ਕੇ ਬੋਲਦਾ ਰਿਹਾ, ਪਰ ਅੱਜ ਜਦੋਂ ਜਾਂਦਾ ਇਹ ਬੋਲਣ ਲੱਗਿਆ ਤੇ ਫਿਰ ਇੱਕ ਬਹੁਤ ਵੱਡੀ ਗੱਲ ਬੋਲ ਗਿਆ, ਕਹਿੰਦਾ ਕਿ ਇਸ ਦੇਸ਼ ਦੀ ਆਤਮਾ ਜਿਹੜੀ ਉਹ ਅਸਹਿਣਸ਼ੀਲਤਾ ਦੇ ਵਿੱਚ ਘਿਰ ਗਈ ਹੈ ਤੇ ਅਸਹਿਣਸ਼ੀਲਤਾ ਬਹੁਤ ਮਾੜੀ ਹੈ, ਇੰਟੋਲਰੈਂਸ ਬਹੁਤ ਮਾੜੀ ਹੈ। ਹੁਣ ਅਸੀਂ ਕਹਿ ਸਕਦੇ ਕਿ 5 ਸਾਲ ਤੇ ਚੰਗੀ ਰਹੀ ਹੈ। ਹੁਣ ਰਾਸ਼ਟਰਪਤੀ ਅੱਜ ਜਦੋਂ ਆਖਰੀ ਦਿਨ ਵਿਦਾਇਗੀ ਸੰਬੋਧਨ ਕਰਦਾ ਪਿਆ ਸੀ, ਪਰ ਉਹ ਵੀ ਸੱਚ ਬੋਲ ਗਿਆ, ਸ਼ੀਸ਼ਾ ਵਿਖਾ ਗਿਆ, ਪਰ ਇਸ ਸ਼ੀਸ਼ੇ ਦੇ ਵਿੱਚੋਂ ਜੋ ਕੁਛ ਦੀਦਾ ਪਿਆ ਰਾਜ ਕਰਨਵੀਰ ਸਿੰਘ ਜੀ, ਉਹ ਸਾਨੂੰ ਦੀਦਾ, ਜਿਹੜੇ ਲੋਕਾਂ ਨੂੰ ਵੇਖਣਾ ਚਾਹੀਦਾ ਉਹ ਇਸ ਤਸਵੀਰ ਨੂੰ ਵੇਖਣ ਤੋਂ ਮੁਨਕਰ ਆ। ਸੋ ਇਹ ਇੱਕ ਸੱਚ ਦੀ ਤਸਵੀਰ ਆ, ਇਹ ਸ਼ੀਸ਼ੇ ਨੂੰ ਤੋੜ ਦਿੰਦੇ ਆ, ਪਰ ਸੱਚ ਹੈ ਜਿਹੜਾ ਉਹ ਸੱਚ ਹਮੇਸ਼ਾ ਕਾਇਮ ਰਹਿੰਦਾ। ਸੱਚ ਇਹ ਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਜਿਹੜਾ ਬੋਲਦਾ ਹੈ ਉਹਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ। ਜੀ ਬਿਲਕੁਲ ਸਹੀ ਗੱਲ ਹੈ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰੀਏ, ਨਿਠਾਰੀ ਕਤਲਕਾਂਡ ਦੇ ਵਿੱਚ ਕੋਹਲੀ ਤੇ ਪੰਧੇਰ ਦੋਨਾਂ ਨੂੰ ਹੀ ਫਾਂਸੀ ਲਾਉਣ ਦੇ ਹੁਕਮ। ਇਹ ਜਿਹੜਾ ਘਟਨਾਕ੍ਰਮ ਸੀਗਾ ਨਾ ਜੀ ਰਾਜ ਕਰਨਵੀਰ ਸਿੰਘ ਜੀ, ਬਹੁਤ ਭਿਆਨਕ ਘਟਨਾਕ੍ਰਮ ਸੀ। 2006 ਦੇ ਵਿੱਚ ਜੇ ਅਸੀਂ ਪਿੱਛੇ ਚਲੇ ਜਾਈਏ ਨਾ, ਜਦੋਂ ਇਹ ਬਾਹਰ ਆਇਆ ਸੀਗਾ ਤੇ ਸਾਰਾ ਦੇਸ਼ ਕੰਬ ਗਿਆ ਸੀਗਾ। ਕਿਸ ਤਰ੍ਹਾਂ ਉੱਥੋਂ ਨਰ ਕੰਕਾਲ ਮਿਲੇ ਸਨ, ਖੋਪੜੀਆਂ ਮਿਲੀਆਂ ਸਨ, ਗਲੇ ਸੜੇ ਸਰੀਰ ਮਿਲੇ ਸਨ। ਉੱਥੋਂ ਘੱਟੋ ਘੱਟ ਦੱਸਦੇ ਸੀਗੇ ਕਿ 19 ਡੈਡ ਬੋਡੀਜ਼ ਮਿਲੀਆਂ, ਮਤਲਬ ਕਿ ਕੰਕਾਲ ਤੇ ਕੁਛ ਸਰੀਰ ਗਲੇ ਸੜੇ। ਉਹਨਾਂ ਦੇ ਵਿੱਚੋਂ 16 ਕੁ ਦੀ ਪੁਸ਼ਟੀ ਹੋਈ ਸੀਗੀ, ਤਿੰਨਾਂ ਦਾ ਤੇ ਪਤਾ ਹੀ ਨਹੀਂ ਲੱਗ ਸਕਿਆ ਕਿ ਬੰਦੇ ਆ ਜਾਂ ਕੀ ਹਿਸਾਬ ਕਿਤਾਬ ਆ। ਸੋ 16 ਕੇਸ ਜਿਹੜੇ ਸੀਗੇ ਉਹ ਫਿਰ ਇਹਨਾਂ ਦੋਨਾਂ ਤੇ ਚੱਲੇ ਸੀਗੇ। ਇੱਕ ਮਨਿੰਦਰ ਸਿੰਘ ਪੰਧੇਰ ਸੀਗਾ, ਇੱਕ ਉਹਦਾ ਨੌਕਰ ਸੁਰਿੰਦਰ ਕੋਹਲੀ। ਇਹ ਮਸਲਾ ਕੀ ਸੀਗਾ ਕਿ ਇੱਕ ਕੁੜੀ ਗਾਇਬ ਹੋਈ, ਉਹਦਾ ਤੇ ਪਤਾ ਸ਼ਾਇਦ ਨਾ ਹੀ ਲੱਗਦਾ, ਕੁੜੀ ਗਾਇਬ ਹੋਈ ਉਹਦਾ ਪਤਾ ਹੀ ਨਹੀਂ ਸੀ ਲੱਗਦਾ। ਅਖੀਰ ਉਹਦਾ ਨੰਬਰ ਟਰੇਸ ਕੀਤਾ ਗਿਆ, ਉਹਦੇ ਤੋਂ ਇੱਕ ਕਾਲ ਹੈ ਜਿਹੜੀ ਉਹ ਪੰਧੇਰ ਨੂੰ ਹੋਈ ਗਈ ਸੀਗੀ। ਜਦੋਂ ਉਹ ਕਾਲ ਟਰੇਸ ਕੀਤੀ ਗਈ, ਉਹਦੇ ਤੋਂ ਪੁੱਛਗਿੱਛ ਕੀਤੀ ਗਈ ਪੰਧੇਰ ਤੋਂ, ਤੇ ਸਾਰਾ ਮਸਲਾ ਖੁੱਲ ਗਿਆ ਸੀ। ਫਿਰ ਪਤਾ ਲੱਗਿਆ ਕਿ
1 ਸਾਲ ਦੇ ਅੰਦਰ ਅੰਦਰ ਇਹ 16-17 ਜਿਹੜੇ ਮਰਡਰ ਹੋਏ। ਵੈਸੇ ਦੱਸਦੇ ਸੀ ਕਿ ਗਿਣਤੀ ਤਾਂ ਨਾ 30-40 ਤੱਕ ਸੀਗੀ, ਪਰ ਦੂਜੇ ਇਹਨਾਂ ਨੇ ਟਿਕਾਣੇ ਲਾ ਦਿੱਤੇ। ਸਰੀਰ ਜਿਹੜੇ ਮ੍ਰਿਤਕ ਸਰੀਰ ਸੀਗੇ ਉਹ ਟਿਕਾਣੇ ਲਾਏ ਗਏ, ਕਿਉਂਕਿ ਉੱਥੇ ਬਹੁਤ ਧੜਾ ਧੜ ਬੱਚੇ, ਧੜਾ ਧੜ ਅਲੜ ਉਮਰ ਦੇ ਇਸ ਤਰ੍ਹਾਂ ਮੁੰਡੇ ਕੁੜੀਆਂ ਗਾਇਬ ਹੋਏ। ਦੱਸਦੇ ਉਹਨਾਂ ਦੀ ਗਿਣਤੀ ਕਾਫੀ ਸੀਗੀ, ਪਰ ਅੰਦਾਜ਼ਾ ਇਹ ਲਗਾਇਆ ਜਾਂਦਾ ਕਿ ਅੱਧ ਪਚੱਧੇ ਮਿਲੇ, ਬਾਕੀ ਇਹਨਾਂ ਨੇ ਖੁਰਦ-ਬੁਰਦ ਕਰ ਦਿੱਤੇ ਸੀਗੇ ਸਰੀਰ। ਖੈਰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮੁਕੱਦਮੇ ਚੱਲੇ। 19 ਚੋਂ 3 ਸਪਸ਼ਟ ਨਹੀਂ ਹੋ ਸਕੇ, 16 ਦੇ ਵਿੱਚ ਚਾਰਜਸ਼ੀਟ ਫਾਈਲ ਹੋਈ। 16 ਦੇ ਵਿੱਚੋਂ 7 ਦਾ ਫੈਸਲਾ ਹੁਣ ਤੱਕ ਆ ਚੁੱਕਾ। 6 ਚੋਂ ਇਹਨਾਂ ਨੂੰ ਪਹਿਲਾਂ ਹੀ ਆਲਰੇਡੀ ਫਾਂਸੀ ਦੀ ਸਜ਼ਾ ਹੋ ਚੁੱਕੀ ਆ, ਜਦ ਕਿ ਇੱਕ ਕੇਸ ਦੇ ਵਿੱਚੋਂ ਜਿਹੜੀ ਇਹਨਾਂ ਦੀ ਫਾਂਸੀ ਦੀ ਸਜ਼ਾ ਸੀਗੀ ਉਹ ਅੱਗੇ ਜਾ ਕੇ ਇਲਾਹਾਬਾਦ ਹਾਈ ਕੋਰਟ ਨੇ ਉਮਰ ਕੈਦ 'ਚ ਤਬਦੀਲ ਕਰ ਦਿੱਤੀ ਸੀਗੀ। ਸੋ ਅੱਜ ਇੱਕ ਹੋਰ CBI ਕੋਰਟ ਦੇ ਵਿੱਚ ਇਹ ਫੈਸਲਾ ਹੋਇਆ। ਬਲਾਤਕਾਰ, ਅਗਵਾ ਔਰ ਹੱਤਿਆ, ਇਹਨਾਂ ਤਿੰਨਾਂ ਗੁਨਾਹਾਂ ਦਾ ਅੱਜ ਫੈਸਲਾ ਹੋਇਆ। ਉਹਦੇ ਵਿੱਚ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੈ ਜੀ। ਹੁਣ ਇਹ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਤੇ ਵੇਖੋ ਇੱਕੇ ਵਾਰੀ ਹੋਣੀ ਆ, 5-7 ਦੇ ਦਿਨ, 8-10 ਫਾਂਸੀਆਂ ਦੇ ਦਿਨ, ਜਿੰਨੀਆਂ ਮਰਜ਼ੀ ਫਾਂਸੀਆਂ ਦੇ ਦੇਣ। ਹੁਣ ਮਸਲਾ ਇੱਥੇ ਆ ਕਿ 2006 ਦਾ ਇਹ ਕੇਸ ਆ, ਹੁਣ 2017 ਯਾਨੀ 11 ਸਾਲ ਹੋ ਗਿਆ। ਕੇਸ ਕਿੰਨੇ ਨਿਬੜੇ? 16 ਦੇ ਵਿੱਚੋਂ 7। ਹਾਲੇ ਜਾਨੀ ਲਾ ਲਈਏ ਕਿ ਅੱਧ ਕੇਸ ਨਿਬੜੇ ਆ, ਅੱਧ ਕੇਸ ਹਾਲੇ ਬਕਾਇਆ ਪਿਆ। ਉਹ ਜਿਹੜੇ ਨਿਬੜੇ ਆ ਉਹਨਾਂ ਦੀਆਂ ਵੀ ਗਾਂ ਅਪੀਲਾਂ ਪੈਣੀਆਂ ਨੇ, ਕਿਸੇ ਦੀ ਹਾਈ ਕੋਰਟ, ਕਿਸੇ ਦੀ ਸੁਪਰੀਮ ਕੋਰਟ, ਫਿਰ ਰਾਸ਼ਟਰਪਤੀ, ਏਦਾਂ ਫਿਰ ਮੁੜ ਨਜ਼ਰਸਾਨੀ ਦੀ ਵੀ ਪਟੀਸ਼ਨ ਪੈ ਸਕਦੀ ਹੈ ਸੁਪਰੀਮ ਕੋਰਟ 'ਚ। ਲੱਗਦਾ ਇਹ ਹੈ ਕਿ ਜਦੋਂ ਤੱਕ ਇਹ ਸਾਰੀਆਂ ਪਟੀਸ਼ਨਾਂ ਔਰ ਸਾਰਾ ਕੇਸਾਂ ਦਾ ਇਹ ਜਿਹੜਾ ਝੰਜਟ ਨਿਬੜੇਗਾ ਉਦੋਂ ਤੱਕ ਬਹੁਤ ਲੰਮਾ ਸਮਾਂ ਗੁਜ਼ਰ ਚੁੱਕਾ ਹੋਵੇਗਾ। ਯਾਨੀ ਹਾਲ ਦੀ ਘੜੀ ਸਜ਼ਾਵਾਂ ਇਹਨਾਂ ਨੂੰ ਫਾਂਸੀ ਦੀਆਂ ਜਿੰਨੀ ਵਾਰੀ ਮਰਜ਼ੀ ਹੋ ਜਾਣ, ਪਰ ਜਿਹੜਾ ਅਮਲ ਹੋਣਾ ਹੈ ਇਸ ਸਜ਼ਾ ਤੇ ਉਹ ਲੱਗਦਾ ਕਿ ਛੇਤੀ ਨਹੀਂ ਹੋ ਸਕੇਗਾ। ਤੇ ਜਦੋਂ ਤੱਕ ਕੋਈ ਅਮਲ ਨਹੀਂ ਹੁੰਦਾ ਉਦੋਂ ਤੱਕ ਜਿਹੜੇ ਮਾਪੇ ਆਪਣੇ ਬੱਚੇ ਖਵਾ ਬੈਠੇ ਆ, ਇਹਨਾਂ ਰਾਖਸ਼ਾਂ ਦੇ ਹੱਥੋਂ ਜਿਹੜੇ ਬੱਚੇ ਆਪਣੇ ਮਰਵਾ ਬੈਠੇ ਆ ਮਾਪੇ, ਉਹਨਾਂ ਲਈ ਸਕੂਨ ਆਉਣਾ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ। ਪਰ ਹਾਲ ਦੀ ਘੜੀ ਇਹ ਹਕੀਕਤ ਆ ਕਿ ਇਹਨਾਂ ਦੋਵਾਂ ਨੂੰ ਸਜ਼ਾ ਜਿੰਨੀ ਵਾਰੀ ਮਰਜ਼ੀ ਸੁਣਾਈ ਜਾ ਚੁੱਕੀ ਹੋਵੇ, ਪਰ ਅਮਲ ਦੇ ਵਿੱਚ ਹਾਲੇ ਤੱਕ ਕੋਈ ਸਜ਼ਾ ਸਵਾਏ ਇਸ ਤੋਂ ਕਿ ਇਹ ਕਾਲ ਕੋਠੜੀ 'ਚ ਡੱਕਿਆ, ਇਸ ਤੋਂ ਵੱਧ ਕੋਈ ਸਜ਼ਾ ਅਮਲ 'ਚ ਆਉਣ ਦੀ ਹਾਲ ਦੀ ਘੜੀ ਸੰਭਾਵਨਾ ਕੋਈ ਨਹੀਂ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਦੇ ਜੀ ਗੱਲ ਕਰੀਏ ਵੀ ਬੰਬੇ ਹਾਈ ਕੋਰਟ ਨੇ ਹਿੰਦੂ ਸਰਕਾਰ ਤੇ ਰੋਕ ਵਾਲੀ ਪਟੀਸ਼ਨ ਕੀਤੀ ਖਾਰਜ। ਦੇਖੋ ਜੀ, ਇਹੋ ਹੀ ਫਿਲਮ ਗੁਜਰਾਤ ਦੇ ਦੰਗਿਆਂ ਤੇ ਬਣੀ ਹੁੰਦੀ ਫਿਰ ਵੀ ਇਹੋ ਹੀ ਕੁਛ ਹੋਣਾ ਸੀਗਾ ਕਿ ਰੌਲਾ ਪੈ ਜਾਣਾ ਸੀਗਾ। ਫਿਰ ਕਹਿਣਾ ਸੀਗਾ ਇਹਨਾਂ ਨੇ ਕਿ ਅਸੀਂ ਫਿਲਮ ਰਿਲੀਜ਼ ਨਹੀਂ ਹੋਣ ਦਿਆਂਗੇ। ਪਰ ਹੁਣ ਇਸ ਗੱਲ ਤੇ ਸੈਂਸਰ ਬੋਰਡ ਵਾਲੇ ਅੜੇ ਆ ਕਿ ਫਿਲਮ ਰਿਲੀਜ਼ ਹੋਣ ਦਿਆਂਗੇ। ਹਾਈ ਕੋਰਟ ਨੇ ਵੀ ਸਾਫ਼ ਕਰ ਦਿੱਤਾ। ਹਾਈ ਕੋਰਟ ਵੈਸੇ ਬਹੁਤ ਘੱਟ ਫਿਲਮਾਂ ਤੇ ਬੈਨ ਲਾਉਂਦਾ, ਰਾਜ ਕਰਨਵੀਰ ਸਿੰਘ ਜੀ, ਬਹੁਤ ਘੱਟ ਫਿਲਮਾਂ ਤੇ। ਪਰ ਹੈਰਾਨਗੀ ਉਦੋਂ ਹੁੰਦੀ ਹੈ ਕਿ ਜਦੋਂ ਇੱਥੋਂ ਪੰਜਾਬੀ ਫਿਲਮਾਂ ਕੁਛ ਜਿਹੜੀਆਂ ਯਥਾਰਥ ਨਾਲ ਜੁੜੀਆਂ ਹੁੰਦੀਆਂ, ਇਤਿਹਾਸ ਦੇ ਨਾਲ ਜੁੜੀਆਂ ਹੁੰਦੀਆਂ, ਜਦੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ, ਜਦੋਂ ਉਹਨਾਂ ਦੇ ਡਾਇਰੈਕਟਰ ਜਾਂਦੇ ਆ, ਪ੍ਰੋਡਿਊਸਰ ਜਾਂਦੇ ਆ ਹਾਈ ਕੋਰਟ, ਸੁਪਰੀਮ ਕੋਰਟ 'ਚ, ਉਦੋਂ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਂਦੀ। ਵੈਸੇ ਜ਼ਿਆਦਾਤਰ ਫਿਲਮਾਂ ਜਿਹੜੀਆਂ ਬਣਦੀਆਂ, ਹਿੰਦੀ ਫਿਲਮਾਂ ਬਣਦੀਆਂ ਜਾਂ ਇੱਦਾਂ ਦੀਆਂ ਹੋਰ ਕੋਈ ਜਿੱਥੇ ਬਹੁਤ ਵੱਡੇ ਪ੍ਰੋਜੈਕਟ ਆਉਂਦੇ, ਜਿੱਦਾਂ ਭੋਜਪੁਰੀ ਹੈ, ਮਲਿਆਲਮ ਫਿਲਮਾਂ ਬਹੁਤ ਬਣਦੀਆਂ, ਸਾਊਥ ਦੀਆਂ ਫਿਲਮਾਂ ਬਣਦੀਆਂ, ਉਹਨਾਂ ਫਿਲਮਾਂ ਦੀ ਜੇ ਕੋਈ ਕੰਟਰੋਵਰਸੀ ਹੁੰਦੀ ਹੈ ਤੇ ਕੋਰਟ ਦੇ ਵਿੱਚ ਜਾਂਦੇ ਆ ਤਾਂ ਹਮੇਸ਼ਾ ਫੈਸਲਾ ਜਿਹੜਾ ਫਿਲਮ ਦੇ ਹੱਕ 'ਚ ਆਉਂਦਾ। ਪਰ ਇੱਥੇ ਕਈ ਵਾਰੀ ਜਿਹੜੀਆਂ ਪੰਜਾਬੀ ਫਿਲਮਾਂ ਬਣਦੀਆਂ ਖਾਸ ਤੌਰ ਤੇ ਇਹ ਸ਼ਿਕਾਰ ਹੋ ਜਾਂਦੀਆਂ। ਵੈਸੇ ਪਤਾ ਨਹੀਂ ਵਿਤਕਰਾ ਕਿ ਜਾਂ ਵੈਸੇ ਕੋਈ ਵਰਤਾਰਾ। ਪਰ ਆ ਜਿਹੜਾ ਹਿੰਦੂ ਸਰਕਾਰ ਵਾਲਾ ਮਸਲਾ, ਇਹ ਪੱਕਾ ਪਤਾ ਸੀਗਾ ਕਿ ਜੇ ਹਾਈ ਕੋਰਟ ਨੇ ਰੋਕ ਲਾ ਦਿੱਤੀ, ਸੁਪਰੀਮ ਕੋਰਟ 'ਚ ਜਾ ਕੇ ਦੂਜੇ ਜਿਹੜੇ ਉਹ ਰੋਕ ਤੜਵਾ ਦੇਣਗੇ। ਕਿਉਂਕਿ ਇਸ ਸਮੇਂ ਜੇ ਹਿੰਦੂ ਸਰਕਾਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਹਦਾ ਨੁਕਸਾਨ ਕਾਂਗਰਸ ਨੂੰ ਹੈ ਔਰ ਉਹਦਾ ਫਾਇਦਾ ਕਿਹਨੂੰ ਹੈ? ਭਾਰਤੀ ਜਨਤਾ ਪਾਰਟੀ ਨੂੰ। ਉਸ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਕਹਿੰਦੀ ਹੈ ਕਿ ਕਾਂਗਰਸ ਮੁਕਤ ਭਾਰਤ ਚਾਹੀਦਾ। ਪਰ ਇਹ ਗੱਲ ਵੱਖਰੀ ਹੈ ਕਿ ਉਹ ਚੱਕ ਕੇ ਕਾਂਗਰਸ ਦੇ ਵਿੱਚੋਂ ਇੰਪੋਰਟ ਕਰ ਕਰਕੇ ਆਪਣੀ ਪਾਰਟੀ ਨੂੰ ਕਾਂਗਰਸ ਯੁਕਤ ਬਣਾਈ ਜਾਂਦੇ। ਉਂਝ ਕਹਿੰਦੇ ਕਿ ਭਾਰਤ ਨੂੰ ਅਸੀਂ ਕਾਂਗਰਸ ਮੁਕਤ ਬਣਾਉਣਾ। ਹੁਣ ਹਿੰਦੂ ਸਰਕਾਰ ਦਾ ਕੀ ਮਸਲਾ? ਹਿੰਦੂ ਸਰਕਾਰ ਇੰਦਰਾ ਗਾਂਧੀ, ਐਮਰਜੈਂਸੀ ਔਰ ਸੰਜੇ ਗਾਂਧੀ, ਇਹਨਾਂ ਤਿੰਨਾਂ ਨਾਲ ਰਿਲੇਟਡ ਆ ਔਰ ਤਿੰਨੇ ਕਿਰਦਾਰ ਹੈ ਜਿਹੜੇ ਉਹ ਕਾਂਗਰਸ ਲਈ ਬੜਾ ਵੱਡਾ ਬਦਨਾਮੀ ਦਾ ਸਬੱਬ ਬਣਦੇ ਆ। ਸੋ ਇਸੇ ਕਰਕੇ ਇਹ ਫਿਲਮ ਦਾ ਨਿਰਮਾਣ ਹੋਇਆ। ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਸ਼ਾਇਦ ਗੱਲ ਦੱਸੀ ਸੀ ਕਿ 2 ਫਿਲਮਾਂ ਆਉਣਗੀਆਂ, ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਔਰ ਹਿੰਦੂ ਸਰਕਾਰ।
ਇਹ ਦੋਵੇਂ ਫਿਲਮਾਂ ਦਾ ਨਿਰਮਾਣ ਇਹ ਪਤਾ ਨਹੀਂ ਇਤਫਾਕਨ ਇਕੱਠਾ ਹੋਇਆ ਕਿ ਦੋਨੇ ਫਿਲਮਾਂ ਇਕੱਠੀਆਂ ਤਿਆਰ ਹੋਈਆਂ, ਦੋਨਾਂ ਦੇ ਵਿੱਚ ਹੀ ਅਨੂਪਮ ਖੇਰ ਆ, ਇਹ ਪਤਾ ਨਹੀਂ ਸਭ ਕੁਛ ਇਤਫਾਕਨ ਹੋਇਆ ਤੇ ਜਾਂ ਇਹ ਸਭ ਕੁਛ ਕੀਤਾ ਕਰਾਇਆ ਗਿਆ ਕਿ ਦੋਵੇਂ ਫਿਲਮਾਂ ਨੇ ਔਰ ਦੋਵੇਂ ਫਿਲਮਾਂ ਕਾਂਗਰਸ ਦੀ ਫੱਟੀ ਮੇਜ਼ ਕਰਦੀਆਂ। ਹੁਣ ਮਸਲਾ ਇਹ ਹੈ ਕਿ ਜਿਹੜੀ ਹਿੰਦੂ ਸਰਕਾਰ ਜਿਹਨੇ ਫਿਲਮ ਬਣਾਈ ਹੈ, ਮਧੁਰ ਭੰਡਾਰਕਰ ਹੈ ਸ਼ਾਇਦ ਇਹਦਾ ਡਾਇਰੈਕਟਰ, ਉਹਨੇ ਆਪ ਕਿਹਾ, ਉਹ ਕਹਿੰਦਾ ਜੀ ਕਿ ਇਹ ਫਿਲਮ ਹੈ ਜਿਹੜੀ ਉਹ ਸਿਰਫ 30% ਦੀ ਸੱਚਾਈ ਤੇ ਆਧਾਰਿਤ ਹੈ, 70% ਇਹਦੇ ਚ ਹੈ ਜਿਹੜੀ ਉਹ ਕਲਪਨਾ ਹੈ। ਹੁਣ ਉਹਨੇ ਤੇ ਇਹ ਗੱਲ ਕਹਿਤੀ, ਉਹ ਤੇ ਗੱਲ ਕਹੀ ਜਾਂਦਾ, ਦਲੀਲ ਦੇਈ ਜਾਂਦਾ ਕਿ ਮੇਰੀ ਫਿਲਮ ਨੂੰ ਪਰਦੇ ਤੇ ਉਤਾਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਹਦੇ ਵਿੱਚ ਸਿਰਫ 30% ਸੱਚ ਆ, ਬਾਕੀ ਸਭ ਕੁਛ ਜਿਹੜਾ 70% ਗਲਤ ਹੈ। ਪਰ ਰਾਜ ਕਰਨਵੀਰ ਸਿੰਘ ਜੀ ਜੇ ਧਰਤੀ ਤੇ ਚਲੇ ਜਾਈਏ, ਆਪਾਂ ਧਰਤੀ ਤੇ ਉਤਰ ਕੇ ਦੇਖੀਏ ਤਾਂ ਮਧੁਰ ਭੰਡਾਰਕਰ ਦਾ ਇਹ ਬਿਆਨ ਮੇਰੇ ਖਿਆਲ ਦੇ ਨਾਲ ਭਾਰਤ ਦੀ 1% ਦੀ ਆਬਾਦੀ ਨੇ ਵੀ ਨਹੀਂ ਸੁਣਿਆ ਹੋਣਾ। ਜਿਹਨੇ ਸੁਣਿਆ ਉਹਦੇ ਚ ਵੀ ਅੱਧਿਆਂ ਨੇ ਭੁਲਾ ਦਿੱਤਾ ਹੋਣਾ ਕਿ ਉਸ ਦਿਨ ਡਾਇਰੈਕਟਰ ਸਾਹਿਬ ਨੇ ਕੀ ਕਿਹਾ ਸੀਗਾ। ਸੋ ਇਹਦਾ ਕਾਂਗਰਸ ਨੂੰ ਪਤਾ ਕਿ ਇਹਦੀ ਗੱਲ ਕਹੀ ਦਾ ਲੋਕਾਂ ਨੂੰ ਕੋਈ ਚਿੱਤ ਚੇਤਾ ਨਹੀਂ ਰਹਿਣਾ। ਜਿਹੜਾ 30% ਸੱਚ ਆ, ਜਦੋਂ ਲੋਕ ਹੀ ਫਿਲਮ ਵੇਖ ਕੇ ਬਾਹਰ ਨਿਕਲਣਗੇ ਤੇ ਉਦੋਂ 30% ਵੀ 100% ਹੋ ਜਾਣਾ। ਕਾਂਗਰਸ ਇਸ ਕਰਕੇ ਵਿਰੋਧ ਕਰਦੀ ਪਈ ਆ, ਬੜਾ ਸਖਤ ਵਿਰੋਧ ਕਰਦੀ ਪਈ, ਅਦਾਲਤਾਂ ਤੱਕ ਵੀ ਗਏ ਆ, ਅਦਾਲਤ ਚੋਂ ਵੀ ਇਹਨਾਂ ਦੀ ਝੋਲੀ ਭਰਦੀ ਨਜ਼ਰ ਨਹੀਂ ਆਉਂਦੀ। ਉਂਝ ਪ੍ਰਦਰਸ਼ਨ ਵੀ ਕਰਦੇ ਪਏ ਆ, ਪ੍ਰੋਡਿਊਸਰ ਡਾਇਰੈਕਟਰ ਨੂੰ ਸਿਕਿਉਰਿਟੀ ਵੀ ਦੇ ਦਿੱਤੀ ਕਿ ਇਹ ਫਿਲਮ ਰੁਕਣੀ ਨਹੀਂ, ਫਿਲਮ ਪਰਦੇ ਤੇ ਜ਼ਰੂਰ ਆਏਗੀ ਔਰ ਇਹਦਾ ਨੁਕਸਾਨ ਵੀ ਕਾਂਗਰਸ ਨੂੰ ਜਿਹੜਾ ਸ਼ਾਇਦ ਥੋੜਾ ਬਹੁਤਾ ਝੱਲਣਾ ਪਵੇ। ਪਰ ਦੂਜੇ ਪਾਸੇ ਕਾਂਗਰਸ ਵੀ ਇਹ ਸਵਾਲ ਕਰਦੀ ਹੈ ਕਿ ਕੀ ਇਹੋ ਜਿਹੇ ਮੁੱਦਿਆਂ ਤੇ ਜਿੱਥੇ ਭਾਰਤੀ ਜਨਤਾ ਪਾਰਟੀ ਘਿਰਦੀ ਹੈ, ਜੇ ਉਹਨਾਂ ਮੁੱਦਿਆਂ ਤੇ ਕੋਈ ਫਿਲਮ ਬਣਾ ਦੇਵੇ ਤੇ ਕੀ ਅੱਜ ਕੱਲ੍ਹ ਦੀ ਤਰੀਕ ਦੇ ਵਿੱਚ ਪਹਿਲਾਜ ਮੈਲਾਨੀ ਉਸ ਫਿਲਮ ਨੂੰ ਰਿਲੀਜ਼ ਹੋਣ ਦੇਵੇਗਾ? ਮੇਰੇ ਖਿਆਲ ਦੇ ਨਾਲ ਇੱਥੇ ਕਾਂਗਰਸ ਨੂੰ ਅਸੀਂ ਸਹਿਮਤੀ ਦੇ ਸਕਦੇ ਹਾਂ ਕਿਉਂਕਿ ਪਹਿਲਾਜ ਮੈਲਾਨੀ ਤੇ ਖੁਦ ਕਹਿ ਚੁੱਕਾ ਕਿ ਮੈਂ ਮੋਦੀ ਦਾ ਚਿੰਚਾ, ਜਿਹਨੇ ਮੇਰਾ ਕੁਛ ਕਰਨਾ ਕਰ ਲਵੇ, ਮੈਂ ਇਸ ਗੱਲ ਦੇ ਵਿੱਚ ਖੁਸ਼ ਹਾਂ, ਸੰਤੁਸ਼ਟ ਹਾਂ। ਤੇ ਫਿਰ ਜਦੋਂ ਸਭ ਕੁਛ ਰਾਜੀ ਬਾਜੀ ਹੈ ਤੇ ਫਿਰ ਕਾਜੀ ਦਾ ਕੀ ਕੰਮ ਆ? ਪਹਿਲਾਜ ਮੈਲਾਨੀ ਵੀ ਅੱਜ ਕੱਲ੍ਹ ਚਾਹੁੰਦੀ ਹੈ, ਅੱਜ ਕੱਲ੍ਹ ਉਹਦੀ ਮਰਜ਼ੀ ਹੈ, ਜਿਹੜੀ ਚੀਜ਼ ਮਰਜ਼ੀ ਉਹ ਰਿਲੀਜ਼ ਕਰਵਾ ਦੇਵੇ, ਜਿਹੜੀ ਚੀਜ਼ ਮਰਜ਼ੀ ਉਹ ਰੁਕਵਾ ਦੇਵੇ। ਸੋ ਇਸ ਵੇਲੇ ਸੈਂਸਰ ਬੋਰਡ ਜਾਂ ਕਲਾ ਸੰਸਕ੍ਰਿਤੀ ਸਭ ਕੁਛ ਹੈ ਜਿਹੜਾ ਉਹ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਪੂਰੀ ਤਰ੍ਹਾਂ ਪ੍ਰਭਾਵ ਥੱਲੇ ਨਜ਼ਰ ਆਉਂਦਾ ਹੈ। ਜੀ ਜੀ, ਅਗਲੀ ਆਪਾਂ ਮਿੰਟੂ ਕਿਸ਼ੋਰ ਜੀ ਗੱਲ ਕਰੀਏ। ਹੁਣੇ ਥੋੜ੍ਹਾ ਚਿਰ ਪਹਿਲਾਂ ਮਨਪ੍ਰੀਤ ਬਾਦਲ ਦਾ ਬਿਆਨ ਆਇਆ ਵੀ ਕਹਿੰਦੇ ਵੀ ਪੰਜਾਬ 'ਚ ਨਸ਼ੇ ਹਜੇ ਵੀ ਹੈਗੇ ਨੇ। ਦੇਖੋ, ਮਨਪ੍ਰੀਤ ਬਾਦਲ ਦੀ ਇਹ ਤੇ ਖੂਬੀ ਹੈਗੀ ਆ, ਵੈਸੇ ਤੇ ਸਿਆਸਤਦਾਨ ਪੂਰਾ ਸੱਚ ਨਹੀਂ ਕਦੇ ਬੋਲਦੇ, ਪਰ ਮਨਪ੍ਰੀਤ ਕਦੇ ਪੂਰਾ ਝੂਠ ਵੀ ਨਹੀਂ ਬੋਲਦਾ, ਥੋੜਾ ਬਹੁਤ ਸੱਚ ਹੁੰਦਾ ਗੱਲ ਦੇ ਵਿੱਚ। ਮਨਪ੍ਰੀਤ ਬਾਦਲ ਨੇ ਜਿਹੜੀ ਗੱਲ ਕਹੀ ਹੈ ਉਹ ਕਹਿੰਦਾ ਕਿ ਨਸ਼ਾ ਹੈ ਔਰ ਇਸ ਗੱਲ ਤੋਂ ਅਸੀਂ ਦੁਖੀ ਵੀ ਹਾਂ ਕਿ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚ ਹੈਗਾ। ਪਰ ਮਨਪ੍ਰੀਤ ਬਾਦਲ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈ, ਉਹ ਕਹਿੰਦਾ ਕਿ ਨਸ਼ੇ ਦੇ ਵਿੱਚ ਔਰਤਾਂ ਵੀ ਸ਼ਾਮਲ ਆ, ਨਸ਼ਾ ਵੇਚਣ ਦੇ ਵਿੱਚ ਵੀ, ਨਸ਼ਾ ਕਰਨ ਦੇ ਵਿੱਚ। ਇਹ ਮੇਰੇ ਖਿਆਲ ਦੇ ਨਾਲ ਇੱਕ ਹੋਰ ਬਹੁਤ ਵੱਡਾ ਸੱਚ ਆ। ਵੈਸੇ ਪਚਦਾ ਨਹੀਂ, ਆਮ ਤੌਰ ਤੇ ਲੋਕੀ ਕਹਿ ਦਿੰਦੇ ਆ ਕਿ ਪੰਜਾਬ ਨੂੰ ਭੰਡਦੇ, ਪੰਜਾਬ ਨੂੰ ਬਦਨਾਮ ਕਰਦੇ, ਪਰ ਇਹ ਯਥਾਰਥ ਹੈ, ਇਹ ਸਮੇਂ ਦਾ ਸੱਚ ਆ, ਇਹ ਹਕੀਕਤ ਆ। ਨਾਲ ਹੀ ਮਨਪ੍ਰੀਤ ਬਾਦਲ ਵੀ ਗੱਲ ਕਹਿੰਦਾ ਕਿ ਅਸੀਂ ਕੋਸ਼ਿਸ਼ ਦੇ ਵਿੱਚ ਕੋਈ ਕਮੀ ਨਹੀਂ ਆਉਣ ਦੇ ਰਹੇ। ਤਾਂ ਇਹ ਵੀ ਇੱਕ ਹੋਰ ਸੱਚ ਹੈ ਕਿ ਕੋਸ਼ਿਸ਼ਾਂ ਇਹਨਾਂ ਨੇ ਕੀਤੀਆਂ, ਪਰ ਕੋਸ਼ਿਸ਼ਾਂ ਮੇਰੇ ਖਿਆਲ ਦੇ ਨਾਲ ਉਹ ਅਮਲ ਦੇ ਵਿੱਚ ਉਸ ਤਰ੍ਹਾਂ ਨਹੀਂ ਲਿਆਂਦੀਆਂ ਜਾ ਸਕੀਆਂ ਜਿਸ ਤਰੀਕੇ ਦੇ ਨਾਲ ਲਿਆਉਣੀਆਂ ਚਾਹੀਦੀਆਂ ਸਨ। ਉਹਦੇ ਲਈ ਜਿਹੜੀ ਪਾਲਿਸੀ ਚਾਹੀਦੀ ਸੀ, ਕੰਕਰੀਟ ਪਾਲਿਸੀ ਚਾਹੀਦੀ ਸੀਗੀ, ਉਹ ਲਿਆਉਣ 'ਚ ਨਾਕਾਮਯਾਬ ਰਹੇ ਆ ਹੁਣ ਤੱਕ। ਅੱਗੇ ਜਾ ਕੇ ਸੁਧਾਰ ਕਰ ਲੈਣ ਵੱਖਰੀ ਗੱਲ ਆ। ਨਸ਼ਾ ਹੈ ਨਹੀਂ, ਇਹ ਤੇ ਮਨਪ੍ਰੀਤ ਬਾਦਲ ਨੇ ਕਹਿਣਾ ਹੀ ਕਿਉਂ ਸੀ? ਕਹਿ ਕੇ ਇਹਨਾਂ ਨੇ ਫਸਣਾ ਸੀ। ਰਾਜ ਕਰਨਵੀਰ ਸਿੰਘ ਜੀ, ਨਸ਼ਾ ਹੈਗਾ, ਇਹਦਾ ਇਹ ਤੋਂ ਵੱਡਾ ਪ੍ਰਮਾਣ ਹੋਰ ਕੀ ਹੋ ਸਕਦਾ ਕਿ ਇੱਕੋ ਹਫ਼ਤੇ ਦੇ ਵਿੱਚ 5 ਵੀਡੀਓ ਇਹੋ ਜਿਹੀਆਂ ਆਈਆਂ ਘੱਟੋ ਘੱਟ, ਜਿਹਦੇ 'ਚ ਪੁਲਿਸ ਵਾਲੇ ਕਰਦੇ ਫੜੇ ਗਏ ਜੀ। ਕਿਤੇ ਕਾਰ 'ਚ ਸੂਟਾ ਲਾਉਂਦੇ ਪਏ ਸਮੈਕ ਦੇ, ਉੱਥੇ ਜਾ ਕੇ ਇੱਕ ਜਥੇਦਾਰ ਘੇਰ ਲੈਂਦਾ ਤੇ ਉਹ ਕਾਰ ਭਜਾ ਕੇ ਲੈ ਜਾਂਦੇ ਆ, ਮੁੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਕਿਤੇ ਹੁਸ਼ਿਆਰਪੁਰ ਦੇ ਵਿੱਚ ਪੈਗ ਨਾਲ ਪੈਗ ਖੜਕਾਈ ਜਾਂਦੇ ਵਰਦੀਆਂ 'ਚ ਪਾ ਕੇ, ਉੱਥੇ ਕੈਮਰੇ 'ਚ ਕੈਦ ਹੋ ਜਾਂਦੇ ਆ। ਕਿਤੇ ਉਹ ਇੱਕ ਛੇੜ ਕੇ ਅੰਮ੍ਰਿਤਧਾਰੀ ਕੁੜੀ ਨੂੰ ਉਹ ਛਿੱਤਰ ਖਾਈ ਜਾਂਦਾ, ਉਹ ਵੀ ਰਚਿਆ ਹੋਇਆ। ਸੋ ਪੁਲਿਸ ਹੀ ਸਾਬਤ ਕਰੀ ਜਾਂਦੀ ਹੈ ਕਿ ਹਾਲ ਦੀ ਘੜੀ ਨਸ਼ਾ ਇੱਥੋਂ ਮੁੱਕਿਆ ਨਹੀਂ। ਵੈਸੇ ਮਨਪ੍ਰੀਤ ਬਾਦਲ ਜੀ ਇਸ ਗੱਲ ਨੂੰ ਮਹਿਸੂਸ ਕਰਦਾ, ਇਸ ਗੱਲ ਦਾ ਅਹਿਸਾਸ ਆ ਕਿ ਨਸ਼ਾ ਹਾਲੇ ਤੱਕ ਮੁੱਕਿਆ ਨਹੀਂ। ਪਰ ਫਿਰ ਇਹ ਵੀ ਕਹਿਣਾ ਚਾਹੀਦਾ ਕਿ ਜਿਹੜੇ ਲੋਕ ਇਹਨਾਂ ਦੇ ਆਪਣੀ ਪਾਰਟੀ ਚੋਂ ਕਹਿੰਦੇ ਆ, ਉਹ ਕਹਿੰਦੇ ਜੀ ਕਿ ਜਿਹੜੇ ਵੱਡੇ ਵੱਡੇ ਸਮਗਲਰ ਸੀਗੇ ਉਹ ਤੇ ਪੰਜਾਬ ਛੱਡ ਕੇ ਭੱਜ ਚੁੱਕੇ ਆ,
ਕੋਈ ਕਸ਼ਮੀਰ ਨੂੰ ਨਿਕਲ ਗਿਆ, ਕੋਈ ਹਿਮਾਚਲ ਨੂੰ ਨਿਕਲ ਗਿਆ, ਪਤਾ ਨਹੀਂ ਕਿੱਥੇ ਕਿੱਥੇ ਚਲੇ ਗਿਆ। ਸੋ ਫਿਰ ਉਹਨਾਂ ਬੰਦਿਆਂ ਨੂੰ ਵੀ ਇਹਨਾਂ ਨੂੰ ਮੂੰਹ ਤੇ ਕਹਿਣਾ ਚਾਹੀਦਾ ਕਿ ਇਹ ਬੰਦੇ ਜੀ ਜਿਹੜੇ ਆ ਉਹ ਵਿਚਾਰੇ ਮਜਬੂਰੀ ਦੇ ਮਾਰੇ, ਆਦਤ ਤੋਂ ਮਜਬੂਰ ਆ, ਇਹਨਾਂ ਨੂੰ ਸਿਆਸਤ ਦੇ ਵਿੱਚ ਰਹਿਣ ਲਈ ਇਹ ਸਭ ਕੁਛ ਕਰਨਾ ਪੈਂਦਾ। ਹਕੀਕਤ ਹੈ ਜਿਹੜੀ ਉਹ ਇਹ ਹੈ ਕਿ ਨਸ਼ਾ ਹਾਲੇ ਵੀ ਹੈ, ਨਸ਼ੇ ਦੇ ਰੇਟ ਜ਼ਰੂਰ ਵਧੇ ਆ। ਹਾਂ, ਥੋੜੀ ਬਹੁਤ ਕਮੀ ਜ਼ਰੂਰ ਹੈ, ਥੋੜੇ ਕੁਛ ਮਾਮਲਿਆਂ ਦੇ ਵਿੱਚ ਕਮੀ ਜ਼ਰੂਰ ਪਾਈ ਗਈ ਹੈ। ਪਰ ਜੇ ਕਹਿਣ ਕਿ ਪੂਰਨ ਤੌਰ ਤੇ ਨਸ਼ੇ ਦਾ ਸਫਾਇਆ ਹੋ ਗਿਆ, ਜਿਹੜੇ ਨਸ਼ੇ ਦੇ ਵੱਡੇ ਵੱਡੇ ਤਸਕਰ ਸੀ ਉਹ ਅੱਜ ਕੱਲ੍ਹ ਜਾ ਕੇ ਰਾਜਸਥਾਨ ਦੇ ਵਿੱਚ ਕੱਟੇ ਚਾਰਦੇ ਆ, ਸੋ ਇਹ ਝੂਠ ਆ। ਇਹਦਾ ਘੱਟੋ ਘੱਟ ਮਨਪ੍ਰੀਤ ਬਾਦਲ ਨੇ ਇਹਦਾ ਪਰਦਾਫਾਸ਼ ਕੀਤਾ। ਹੁਣ ਕਾਂਗਰਸੀਆਂ ਨੂੰ ਇਹ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੇ ਨਸ਼ਾ ਹੈ ਤੇ 28 ਦੇ ਨਾਲ ਹੀ ਸਹੁੰ ਦਾ ਕੀ ਬਣਿਆ, ਤੇ ਅੱਗੇ ਅਸੀਂ ਲੋਕਾਂ ਦੇ ਵਿੱਚ ਜਾਣਾ ਜਦੋਂ, ਤੇ ਫਿਰ ਉਹ ਅਸੀਂ ਕੀ ਪ੍ਰਾਪਤੀ ਝੋਲੀ ਚ ਪਾ ਕੇ ਲੈ ਕੇ ਜਾਣੀ ਹੈ। ਜਦੋਂ ਅਸੀਂ ਲੋਕਾਂ ਦੇ ਵਿੱਚ ਜਾਣਾ, ਉਹਦੇ ਲਈ ਕੀ ਕਰਨਾ, ਉਹ ਰੋਡ ਮੈਪ ਇਹਨਾਂ ਨੂੰ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਵਿਚਾਰ ਲੈਣਾ ਚਾਹੀਦਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਜੋ ਚੀਜ਼ ਨਹੀਂ ਸੀ ਮੰਨ ਰਿਹਾ ਚੋਣ ਕਮਿਸ਼ਨ, ਉਹ RTI ਦੇ ਵਿੱਚ ਮੰਨ ਲਈ ਕਲੈਕਟਰ ਨੇ। ਚੋਣ ਕਮਿਸ਼ਨ ਇੱਕ ਹੀ ਚੀਜ਼ ਨਹੀਂ ਮੰਨਦਾ ਕਿ ਸਾਡੀ ਜਿਹੜੀ EVM ਮਸ਼ੀਨ ਹੈ ਉਹ ਪ੍ਰਭੂ ਨੇ ਇਹੋ ਜਿਹੀ ਬਣਾਈ ਹੈ, ਉਹਦੇ 'ਚ ਕੋਈ ਖਾਮੀ ਨਹੀਂ, ਉਹਦੇ 'ਚ ਕੋਈ ਨੁਕਸ ਨਹੀਂ ਹੈ ਜੀ। ਸੋ ਇੱਕੋ ਚੀਜ਼ ਹੀ ਹੈ। ਸੋ EVM ਦਾ ਪਰਦਾ ਹੈ ਜਿਹੜਾ ਉਹ ਇੱਕ ਵਾਰੀ ਫੇਰ ਚੁੱਕਿਆ ਗਿਆ, ਇੱਕ ਵਾਰੀ ਫੇਰ ਭੇਤ ਖੁੱਲ ਗਿਆ EVM ਦੇ ਵਿੱਚ ਕੀ ਕੁਛ ਹੁੰਦਾ। ਇਹ ਐਤਕੀ ਸਭ ਕੁਛ ਹੈ ਜਿਹੜਾ ਉਹ ਡਾਕੂਮੈਂਟਰੀ ਹੈ ਸਾਰਿਆਂ ਦੇ ਸਾਹਮਣੇ। ਐਤਕੀ ਚੋਣ ਕਮਿਸ਼ਨ ਕਿਸੇ ਨੂੰ ਰੱਦ ਵੀ ਨਹੀਂ ਕਰ ਸਕਦਾ। ਕਿਉਂ? ਦੇਖੋ, ਮਹਾਰਾਸ਼ਟਰ ਦੇ ਵਿੱਚ ਪਿੱਛੇ ਜੇ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ, ਉਹਦੇ ਚੋਂ ਕੀ ਹੋਇਆ ਕਿ ਇੱਕ ਬੰਦਾ ਖੁਦ ਜਿਹੜਾ ਚੋਣ ਲੜਦਾ ਪਿਆ ਸੀਗਾ ਉਹ ਗਿਆ ਵੋਟ ਪਾਉਣ ਗਿਆ। ਉਹਦਾ ਜਿਹੜਾ ਚੋਣ ਨਿਸ਼ਾਨ ਸੀਗਾ ਉਹ ਚੌਥੇ ਨੰਬਰ ਤੇ ਸੀ, ਉਹਦਾ ਚੋਣ ਨਿਸ਼ਾਨ ਸੀ ਨਾਰੀਅਲ। ਉਹਨੇ ਤੇ ਨਾਰੀਅਲ ਦੇ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ, ਬਟਨ ਨੱਪਿਆ ਤੇ ਜਿਹੜਾ ਨਾਰੀਅਲ ਦਾ ਪਾਣੀ ਸੀ ਉਹ ਜਾ ਕੇ ਕਮਲ ਦੀ ਝੋਲੀ 'ਚ ਪੈ ਗਿਆ। ਵੋਟ ਉਧਰ ਪੈ ਗਈ ਕਮਲ 'ਚ। ਉਹਨੇ ਰੌਲਾ ਪਾ ਦਿੱਤਾ, ਪਰ ਉਹ ਕਹਿੰਦਾ ਜੀ ਕਿ ਮੈਂ ਵੋਟ ਨਾਰੀਅਲ ਨੂੰ ਪ੍ਰੈਸ ਕੀਤੀ ਹੈ ਤੇ ਵੋਟ ਕਮਲ ਨੂੰ ਪੈਣ ਡਈ। ਉਹਨੇ ਆਖਿਆ ਕਿ ਵੋਟ ਕਮਲ ਨੂੰ ਨਹੀਂ ਪੈਣ ਡਈ, ਤੈਨੂੰ ਕਮਲ ਪੈ ਗਿਆ, ਤੂੰ ਹਾਰਦਾ ਪਿਆ, ਹੁਣ ਰੌਲਾ ਪਾਈ ਜਾਂਦਾ। ਉਹਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ। ਚੋਣ ਅਧਿਕਾਰੀਆਂ ਨੇ ਉਹਦੀ ਗੱਲ ਹੀ ਅਣਗੌਲੀ ਕਰ ਦਿੱਤੀ। ਇਹ ਵਾਕਿਆ 10:30 ਵਜੇ ਦਾ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਉਹਦੇ ਸਮਰਥਕ ਉਸ ਬੂਥ ਦੇ ਵਿੱਚ ਗਏ, ਉਸ ਬੂਥ ਦੇ ਵਿੱਚ ਮੇਰੇ ਖਿਆਲ ਦੇ ਨਾਲ 56 ਨੰਬਰ ਬੂਥ ਸੀ ਜਿਹਦੇ ਵਿੱਚ ਉਹ ਵੋਟਾਂ ਪੈ ਰਹੀਆਂ ਸਨ। ਉਸ ਬੂਥ ਦੇ ਵਿੱਚ ਜਿਹੜੇ ਉਹਦੇ ਸਮਰਥਕ ਗਏ ਉਹਨਾਂ ਵੀ ਸੇਮ ਇਹੋ ਹੀ ਵਰਤਾਰਾ ਵੇਖਿਆ। ਜਦੋਂ ਉਹ ਨਾਰੀਅਲ ਨੂੰ ਵੋਟ ਪਾਉਂਦੇ ਸਨ, ਵੋਟ ਭੜਕਦੇ ਨਹੀਂ ਕਮਲ ਦੀ ਝੋਲੀ ਦੇ ਵਿੱਚ। ਇਹ ਜਦੋਂ ਬਹੁਤ ਸਾਰੇ ਲੋਕਾਂ ਨੇ ਵੇਖਿਆ ਤੇ ਸਾਰੇ ਜੁੜਦੇ ਗਏ ਕਿ ਅਸੀਂ ਵੋਟ ਨਾਰੀਅਲ ਨੂੰ ਪਾਈ, ਵੋਟ ਉੱਧਰ ਪੋਸਟ ਹੋ ਗਈ ਹੈ, ਅਸੀਂ ਇੱਧਰ ਪਾਈ, ਵੋਟ ਉੱਧਰ ਭੁਗਤ ਗਈ ਆ। ਫਿਰ ਜਦੋਂ ਬਹੁਤਾ ਜ਼ਿਆਦਾ ਰੌਲਾ ਪੈ ਗਿਆ, ਕਹਿੰਦੇ ਜੀ ਐਂ ਕਰਦੇ ਆ ਕਿ EVM ਮਸ਼ੀਨ ਅਸੀਂ ਆਹ ਕਰ ਦਿੰਦੇ ਹਾਂ ਬੰਦ ਤੇ ਨਵੀਂ ਰੱਖ ਦਿੰਦੇ ਹਾਂ। ਫਿਰ ਲੋਕਾਂ ਨੇ ਰੌਲਾ ਪਾਇਆ। ਇਕੱਲੇ ਲੋਕਾਂ ਨੇ ਨਹੀਂ ਪਾਇਆ, ਜਿਹੜੀਆਂ ਦੂਜੀਆਂ ਪਾਰਟੀਆਂ ਦੇ ਉੱਥੇ ਏਜੰਟ ਬੈਠੇ ਸਨ, ਫਿਰ ਉਹਨਾਂ ਨੇ ਵੀ ਰੌਲਾ ਪਾ ਲਿਆ। ਉਹ ਕਹਿੰਦੇ ਕਿ ਇਹ ਪੋਲਿੰਗ ਰੱਦ ਹੋਣੀ ਚਾਹੀਦੀ ਹੈ। ਤੁਸੀਂ ਉਹ ਕਿਵੇਂ ਕਾਊਂਟ ਕਰ ਸਕਦੇ ਹੋ ਜਿਹੜੀਆਂ ਵੋਟਾਂ ਪਹਿਲਾਂ ਹੀ ਵਿਵਾਦਤ ਨੇ ਤੇ ਬਟਨ ਕਿਸੇ ਦਾ ਨੱਪਦੇ ਆ, ਵੋਟ ਕਿਸੇ ਨੂੰ ਪੈਂਦੀ ਹੈ, ਉਹ ਤੁਸੀਂ ਕਾਊਂਟਿੰਗ ਦੇ ਵਿੱਚ ਕਿਵੇਂ ਲਾ ਸਕੋਗੇ? ਸੋ ਫਿਰ ਦੱਸਦੇ ਆ ਕਿ ਸਾਰੀ ਪੋਲਿੰਗ ਬੂਥ ਦੀ ਹੈ ਜਿਹੜੀ ਉਹ ਵੋਟਿੰਗ ਰੱਦ ਕਰ ਦਿੱਤੀ ਗਈ। ਹੋਇਆ ਕੀ ਕਿ ਕਿਸੇ ਸੱਜਣ ਨੇ RTI ਪਾ ਦਿੱਤੀ ਕਿ ਫਲਾਣੇ ਜ਼ਿਲ੍ਹੇ ਦੀ ਜਿਹੜੀ ਇਹ ਚੋਣ ਹੋਈ ਸੀਗੀ ਉਹਦੇ ਵਿੱਚ ਫਲਾਣੇ ਬੂਥ ਦੇ ਵਿੱਚ 56 ਨੰਬਰ ਬੂਥ ਦੇ ਵਿੱਚ ਕੀ ਵਾਪਰਿਆ ਕਿ ਇਲੈਕਸ਼ਨ ਰੱਦ ਕੀਤਾ ਗਿਆ। ਸੋ ਫਿਰ ਸੂਚਨਾ ਤੋਂ ਪਤਾ ਲੱਗਿਆ ਕਿ ਲੁਣਾਰ ਕਸਬੇ ਦੇ ਪਿੰਡ ਸੁਲਤਾਨਪੁਰ ਦੇ ਵਿੱਚ ਬਣਾਏ ਬੂਥ ਨੰਬਰ 56 ਤੇ ਜਿਹੜੀ EVM ਮਸ਼ੀਨ ਸੀ ਉਹਦੇ 'ਚ ਗੜਬੜ ਹੋਈ ਸੀ। RTI ਦੇ ਵਿੱਚ ਜੋ ਜਵਾਬ ਆਇਆ ਉਹ ਕਿਸੇ ਹੋਰ ਨੇ ਨਹੀਂ, ਉਸ ਜ਼ਿਲ੍ਹੇ ਦੇ ਕਲੈਕਟਰ ਨੇ ਦਿੱਤਾ ਕਿ ਹਾਂਜੀ ਇਸ EVM ਮਸ਼ੀਨ ਦੇ ਵਿੱਚ ਕੋਈ ਨਾ ਕੋਈ ਹੇਰ-ਫੇਰ, ਕੋਈ ਨਾ ਕੋਈ ਗੜਬੜ ਸੀ। ਹੁਣ ਇਹਦਾ ਮਤਲਬ ਆ ਕਿ ਉਹ ਜਵਾਬ ਸਰਕਾਰ ਤੋਂ ਨਹੀਂ ਆਇਆ, ਕਿਉਂਕਿ ਕਲੈਕਟਰ ਹੈ ਜਿਹੜਾ ਉਹ ਸਰਕਾਰ ਦਾ ਪ੍ਰਸ਼ਾਸਕੀ ਨੁਮਾਇੰਦਾ ਕੀ ਕਹਿੰਦਾ ਹੈ ਕਿ EVM ਮਸ਼ੀਨ ਦੇ ਵਿੱਚ ਗੜਬੜ ਹੋਈ ਸੀ। ਜੇ ਹੁਣ ਇੱਕ ਸਰਕਾਰ ਦਾ ਪ੍ਰਸ਼ਾਸਕੀ ਨੁਮਾਇੰਦਾ ਇਹ ਗੱਲ ਕਹਿੰਦਾ, ਫਿਰ ਚੋਣ ਕਮਿਸ਼ਨ ਨੂੰ ਫਿਰ ਇੱਕ ਵਾਰੀ ਆਪਣੀ ਬੁੱਕਲ 'ਚ ਝਾਕਣਾ ਪਊ, ਕਿਉਂਕਿ ਉਹ ਤਾਂ ਕਹਿੰਦੇ ਆ ਕਿ EVM ਮਸ਼ੀਨ ਹੈ ਜਿਹੜੀ ਉਹ ਫੁੱਲ ਪ੍ਰੂਫ ਆ, ਉਹਦੇ 'ਚ ਕੋਈ ਵੀ ਗੜਬੜ ਨਹੀਂ ਕਰ ਸਕਦਾ। ਹੁਣ ਲੋਕ ਜਿਹੜੇ EVM ਮਸ਼ੀਨਾਂ ਦੇ ਹੱਕ 'ਚ ਖੜਦੇ ਸੀ ਉਹ ਵੀ ਮੱਥੇ ਤੇ ਹੱਥ ਮਾਰਦੇ ਪਏ ਆ ਕਿ ਕਦੇ ਧੌਲਪੁਰ ਦੇ ਵਿੱਚੋਂ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਜਾਂਦੀ ਹੈ, ਕਦੀ ਕਿਤੋਂ। ਆਹ ਤਾਂ ਲੋੜੇ ਵਾਲੀ ਗੱਲ ਹੈ ਕਿ ਸਰਕਾਰ ਆਪ ਹੀ ਮੰਨੀ ਜਾਂਦੀ ਕਿ ਹੇਰਾਫੇਰੀ ਹੁੰਦੀ ਹੈ। ਫਿਰ ਹੁਣ ਜਦੋਂ ਪਿੱਛੇ ਜੇ ਇਹਨਾਂ ਨੇ ਚੈਲੰਜ ਕੀਤਾ ਸੀ, ਪੱਟ ਤੇ ਥਾਪੀ ਮਾਰ ਕੇ ਆਖਿਆ ਕਿ ਆਓ ਸਾਡੀ EVM ਮਸ਼ੀਨ ਨੂੰ ਛੇੜ ਕੇ ਦਿਖਾਓ।
ਹੁਣ ਲੋਕੀ ਉਸ ਗੱਲ ਨੂੰ ਚਿੱਤਦੇ ਪਏ ਆ ਕਿ ਉਦੋਂ ਜਿਹੜੇ ਜ਼ੈਦੀ ਸਾਹਿਬ ਸਨ ਮੁੱਖ ਚੋਣ ਕਮਿਸ਼ਨਰ, ਉਹ ਇਹ ਕਿਉਂ ਕਹਿੰਦੇ ਸਨ ਕਿ ਮਸ਼ੀਨਾਂ ਜਿਹੜੀਆਂ 5 ਅਸੀਂ ਲਿਆਵਾਂਗੇ ਉਹ ਸਾਡੀ ਮਰਜ਼ੀ ਦੀਆਂ ਹੋਣਗੇ। ਹੁਣ ਹੌਲੀ ਹੌਲੀ ਈਵੀਐਮ ਮਸ਼ੀਨਾਂ ਵਾਲਾ ਇੱਕ ਵਾਰੀ ਜਿੰਨ ਫੇਰ ਬੋਤਲੋਂ ਬਾਹਰ ਆ ਗਿਆ। ਇਹ ਜਿੰਨ ਅੱਗੇ ਜਾ ਕੇ ਕਿੰਨਾ ਕੁ ਧੂੰਆਂ ਛੱਡਦਾ, ਕਿੰਨਾ ਕੁ ਧੁੰਦੂਕਾਰਾ ਪੈਦਾ ਕਰਦਾ, ਉਹ ਤੇ ਮੈਨੂੰ ਪਤਾ ਨਹੀਂ। ਪਰ ਈਵੀਐਮ ਮਸ਼ੀਨਾਂ ਜਿਹੜੀਆਂ ਉਹ ਇਸ ਸਮੇਂ ਆਪਣੀ ਬਚੀ ਖੁਚੀ ਭਰੋਸੇਯੋਗਤਾ ਵੀ ਗਵਾ ਬੈਠੀਆਂ, ਕਿਉਂਕਿ ਇਸ ਖਬਰ ਨੇ ਜਿਹੜੇ ਲੋਕ ਈਵੀਐਮ ਮਸ਼ੀਨਾਂ ਦੇ ਹੱਕ ਵਿੱਚ ਭੁਗਤਦੇ ਸੀ ਉਹਨਾਂ ਦਾ ਨਜ਼ਰੀਆ ਵੀ ਸ਼ੱਕੀ ਪਾਤਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਨਹੀਂ ਰੁਕ ਰਹੀਆਂ ਪੰਜਾਬ ਦੇ ਵਿੱਚ ਵਾਪਰਨੀਆਂ ਕਹਿਰ ਦੀਆਂ ਕਹਾਣੀਆਂ। ਹੁਣ ਦਾਦੇ ਪੋਤੇ ਨੇ ਜ਼ਹਿਰ ਖਾਧਾ, ਦਾਦੇ ਦੀ ਮੌਤ। ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਕੋਟ ਈਸੇ ਖਾਂ ਦੇ ਵਿੱਚ, ਇਹਦੇ ਚ ਤਰਾਸਦੀ ਦੇਖੋ ਕਿ ਇੱਕ ਪਰਿਵਾਰ ਦੇ ਕੋਲ ਰਾਜ ਕਰਨਵੀਰ ਸਿੰਘ ਜੀ ਕਿਸੇ ਸਮੇਂ 11-12 ਕਿੱਲੇ ਜ਼ਮੀਨ ਸੀ ਜੀ। ਹੁਣ ਉਸ ਇਲਾਕੇ ਦੇ ਵਿੱਚ 11-12 ਕਿੱਲੇ ਜ਼ਮੀਨ, ਧਰਮਕੋਟ, ਕੋਟ ਈਸੇ ਖਾਂ, ਮੋਗਾ, 11-12 ਕਿੱਲੇ ਜ਼ਮੀਨ ਥੋੜੀ ਨਹੀਂ ਉਸ ਇਲਾਕੇ ਚ, ਬੜੀ ਜ਼ਮੀਨ ਆ। ਪਰ ਇਹ 11 ਕਿੱਲੇ ਜ਼ਮੀਨ ਸੀ ਜਿਹੜੀ ਘਟ ਕੇ ਇਸ ਪਰਿਵਾਰ ਕੋਲ 3 ਕਿੱਲੇ ਰਹਿ ਗਈ। ਬਾਕੀ ਸਾਰੀ ਕਰਜ਼ਿਆਂ ਦੀ ਭੇਟ ਚੜ ਗਈ, ਕਰਜ਼ਿਆਂ ਦੀ ਭੇਟ ਚੜ ਗਈ ਜੀ। ਮੁੰਡਾ ਦਾ ਹੋਇਆ ਪੋਤਰਾ ਇਹ ਬਲਦੇਵ ਸਿੰਘ ਦਾ, ਜਿਹੜਾ ਕਿ ਜ਼ਹਿਰ ਪੀ ਕੇ ਮਰ ਗਿਆ। ਬਲਦੇਵ ਸਿੰਘ ਦਾ ਪੋਤਰਾ ਹੋਇਆ, ਉਹਨੇ ਆਈਲੈਟਸ ਕਰ ਲਿਆ। ਆਈਲੈਟਸ ਕਰਨ ਤੋਂ ਬਾਅਦ ਉਹਨੇ ਆਖਿਆ ਬਾਪੂ ਮੈਂ ਤੇ ਬਾਹਰ ਜਾਣਾ, ਮੈਨੂੰ ਤੂੰ ਪੈਸੇ ਦੇ। ਤੇ ਬਾਪੂ ਨੇ ਆਖਿਆ ਕਿ ਆਪਣੇ ਤੇ ਪਹਿਲੇ 30-35 ਲੱਖ ਰੁਪਇਆ ਕਰਜ਼ਾ, 10-20 ਲੱਖ ਰੁਪਇਆ ਹੋਰ ਕਿੱਥੋਂ ਲਈਏ। ਇਸ ਗੱਲ ਤੋਂ ਝਗੜਾ ਰਹਿਣ ਲੱਗ ਪਿਆ। ਮੁੰਡਾ ਕਹਿੰਦਾ ਮੈਂ ਤੇ ਬਾਹਰ ਜਾਣਾ ਹੀ ਜਾਣਾ। ਤੇ ਜਿਹੜਾ ਦਾਦਾ ਸੀ ਉਹ ਰੋਕਦਾ ਸੀ ਕਿ ਨਾ, ਅੱਗੇ ਕਰਜ਼ਾ ਬਹੁਤ ਆ, ਇਹ ਪੰਗਾ ਨਾ ਲੈ। ਇੱਥੋਂ ਹੀ ਖਟਾਸ ਬਹੁਤ ਜ਼ਿਆਦਾ ਆ ਗਈ, ਮਨ ਦੇ ਵਿੱਚ ਪਰੇਸ਼ਾਨੀ ਸੀ। ਕੱਲ ਦੱਸਦੇ ਕਿ ਝੋਨੇ ਨੂੰ ਦਵਾਈ ਪਾਉਣ ਗਏ ਸਨ ਦੋਨੇ ਦਾਦਾ ਪੋਤਾ। ਉੱਥੇ ਹੁਣ ਪਤਾ ਨਹੀਂ ਕੀ ਗੱਲ ਹੋਈ ਆ। ਕੁਛ ਲੋਕ ਤੇ ਇਹ ਦੱਸਦੇ ਆ ਕਿ ਦਾਦੇ ਨੇ ਪਹਿਲਾਂ ਪੋਤੇ ਨੂੰ ਦਵਾਈ ਪਿਲਾਤੀ। ਹੁਣ ਇਹ ਪਤਾ ਨਹੀਂ ਕਿ ਕਿਵੇਂ ਪਿਲਾਈ ਆ, ਕਿਸੇ ਚੀਜ਼ 'ਚ ਪਿਆ ਕੇ ਜਾਂ ਕੋਈ ਹੋਰ ਭੱਜਾ ਲਾ ਕੇ, ਪਰ ਦਵਾਈ ਪਿਆਤੀ। ਮੁੜ ਕੇ ਦਾਦੇ ਨੇ ਵੀ ਪੀ ਲਈ। ਬਾਅਦ ਦੇ ਵਿੱਚ ਕੀ ਹੋਇਆ ਕਿ ਦਾਦੇ ਦੀ ਮੌਤ ਹੋ ਗਈ ਹੈ। ਪੋਤਾ ਜਿਹੜਾ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਹੈ, ਉਹਦੀ ਹਾਲਤ ਬਹੁਤ ਜ਼ਿਆਦਾ, ਜ਼ਿੰਦਗੀ ਦੇ ਨਾਲ ਜੰਗ ਲੜਦਾ ਪਿਆ, ਹਾਲਤ ਬਹੁਤ ਉਹਦੀ ਖਰਾਬ ਆ। ਉਹ ਬਚ ਜਾਵੇ, ਸਾਰੇ ਹੁਣ ਇਹ ਸੁੱਖ ਮੰਗਦੇ ਆ, ਪਰ ਹਾਲ ਦੀ ਘੜੀ ਉਸ ਟੱਬਰ ਦਾ ਬਹੁਤ ਬੁਰਾ ਹਾਲ ਆ। ਕਰਜ਼ਾ ਜਿਹੜਾ ਨੱਕੋ ਨੱਕਿਆ, ਉੱਤੋਂ ਇਹ ਮੁਸੀਬਤ ਪੈ ਗਈ। ਹੁਣ ਇਹ ਕਹਿਰ ਦੀਆਂ ਕਹਾਣੀਆਂ ਹੀ ਨੇ, ਕਿਉਂਕਿ ਰਾਜ ਕਰਨਵੀਰ ਸਿੰਘ ਜੀ, ਅਸੀਂ 10-15 ਦਿਨ ਪਹਿਲਾਂ ਇੱਕ ਟਾਂਡਾ ਇਲਾਕੇ ਚੋਂ ਖਬਰ ਕੀਤੀ ਸੀਗੀ। ਉਹਦੇ ਚ ਪਿਓ ਪੁੱਤ ਨੇ ਇਕੱਠੇ ਨੇ ਜ਼ਹਿਰ ਪੀ ਲਿਆ ਸੀ। ਉਹਦੇ ਚ ਵੀ ਪਿਓ ਦੀ ਡੈਥ ਹੋ ਗਈ ਸੀ, ਮੁੰਡਾ ਜਿਹੜਾ ਉਹ ਬਚ ਗਿਆ ਸੀ ਜਦੋਂ ਜਦ ਤੋਂ ਬਾਅਦ। ਔਰ ਇਹੋ ਜਿਹੇ ਪਰਿਵਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਹੋਣੀ ਵਾਪਰਦੀ ਹੈ, ਜੇ ਕਿਸੇ ਨੇ ਜ਼ਹਿਰ ਪੀ ਲਿਆ, ਕੋਈ 8 ਦਿਨ 10 ਦਿਨ ਕੋਈ ਮਰੀਜ਼ ਜਾ ਕੇ ਕਿਸੇ ਨਿੱਜੀ ਹਸਪਤਾਲ 'ਚ ਰਹਿ ਕੇ ਆਇਆ, ਤੇ ਉੱਥੇ ਵੀ 1.5-2-2.5 ਲੱਖ ਦਾ ਬਿੱਲ ਬਣ ਜਾਣਾ। ਜਿਹੜੇ ਪਹਿਲਾਂ ਹੀ ਟੱਬਰ ਡੁੱਬੇ ਪਏ ਆ, ਉਹਨਾਂ ਦੇ ਸਿਰ ਦੇ ਵਿੱਚ ਤੇ ਮਣਾ ਮੂੰਹ ਪਾਣੀ ਹੋਰ ਪੈ ਜਾਣਾ। ਇਸੇ ਤਰ੍ਹਾਂ ਦੀ ਇੱਕ ਘਟਨਾ ਹੋ ਰਿਹਾ ਜਿਹੜੀ ਯਾਦ ਆਉਂਦੀ ਹੈ, ਉਹ ਫਰੀਦਕੋਟ ਲਾਗੇ ਵਾਪਰੀ ਸੀ ਕਿ ਇੱਕ ਕਿਸਾਨ ਨੇ 9 ਸਾਲ ਦੇ ਆਪਣੇ ਬੱਚੇ ਨੂੰ ਕਾਲਜੇ ਨਾਲ ਲਾ ਕੇ ਰਾਜਸਥਾਨ ਵਾਲੀ ਨਹਿਰ 'ਚ ਛਾਲ ਮਾਰ ਦਿੱਤੀ ਸੀ। ਸੋ ਇਹ ਕਹਿਰ ਦੀਆਂ ਕਹਾਣੀਆਂ ਇਸ ਕਰਕੇ ਨੇ ਰਾਜ ਕਰਨਵੀਰ ਸਿੰਘ ਜੀ। ਪਹਿਲਾਂ ਤੇ ਲੋਕੀ ਇਕੱਲੇ ਮਰਦੇ ਸੀਗੇ, ਪਹਿਲਾਂ ਤੇ ਲੋਕੀ ਬਹੁਤ ਜਦੋਂ ਅੱਤ ਦੇ ਨਿਰਾਸ਼ਾਵਾਦੀ ਹੋ ਜਾਂਦੇ ਸੀ ਉਦੋਂ ਮਰਦੇ ਸੀ। ਪਰ ਹੁਣ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ, ਨਾ ਸਿਰਫ ਕਰਜ਼ੇ ਤੋਂ, ਬਲਕਿ ਆਪਣੇ ਛੋਟੇ ਛੋਟੇ ਜਿਹੜੇ ਪਰਿਵਾਰ ਦੇ ਝਗੜੇ ਨਿਬੇੜੇ ਜਾ ਸਕਦੇ ਆ, ਬਹਿ ਕੇ ਜਿਨ੍ਹਾਂ ਦੇ ਹੱਲ ਲੱਭੇ ਜਾ ਸਕਦੇ ਆ, ਉਹਨਾਂ ਝਗੜਿਆਂ ਤੋਂ ਵੀ ਇਸ ਤਰ੍ਹਾਂ ਨਿਰਾਸ਼ ਹੋ ਕੇ ਨਾ ਸਿਰਫ ਆਪ ਮਰਦੇ ਆ, ਬਲਕਿ ਆਪਣਾ ਜਿਹੜਾ ਅਗਲਾ ਅੰਸ਼ ਵੰਸ਼ ਆ ਉਹਨੂੰ ਵੀ ਨਾਲ ਲੈ ਜਾਂਦੇ ਆ। ਸੋ ਸੋਚਣ ਦੀ ਗੱਲ ਆ, ਸਮਝਣ ਦੀ ਗੱਲ ਆ ਕਿ ਇਹੋ ਜਿਹੀ ਪ੍ਰਵਿਰਤੀ ਪੰਜਾਬੀਆਂ 'ਚ ਕਿਉਂ ਆ ਰਹੀ ਹੈ, ਕਿਉਂ ਇਸ ਤਰ੍ਹਾਂ ਇਹ ਢਹਿੰਦੀ ਕਲਾ ਵੱਲ ਜਾਂਦੇ ਪਏ ਆ। ਇਹ ਉਹ ਲੋਕ ਆ ਜਿਹੜੇ ਘੋੜਿਆਂ ਤੇ ਰਹਿ ਕੇ ਛੋਲੇ ਖਾ ਕੇ ਗੁਜ਼ਾਰਾ ਕਰਦੇ ਹੁੰਦੇ ਸੀ, ਇਤਿਹਾਸ ਸਿਰਜਣ ਵਾਲੇ ਲੋਕ ਆ। ਇਹ ਉਹ ਲੋਕ ਆ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਲੁੱਟੇ ਜਾਣ ਤੋਂ ਬਾਅਦ ਤੜਕੇ ਉੱਠ ਕੇ ਫੇਰ ਤਲੀ ਝਾੜ ਕੇ ਆਉਂਦੇ ਸੀ, ਖਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ। ਯਾਨੀ ਨਾ ਹਿੰਮਤ ਹਾਰਨ ਵਾਲੇ ਕਦੇ ਐਡੀ ਜਲਦੀ ਹਿੰਮਤਾਂ ਹਾਰ ਲੱਗ ਪਏ ਆ, ਔਰ ਹਿੰਮਤਾਂ ਵੀ ਇੰਨੀ ਬੁਰੀ ਤਰ੍ਹਾਂ ਹਾਰਦੇ ਪਏ ਆ ਕਿ ਅੱਗੋਂ ਅੰਸ਼ ਵੰਸ਼ ਵੀ ਬਲੀ ਝਾੜ ਦਿੰਦੇ ਆ। ਇਹ ਸੋਚਣ ਸਮਝਣ ਦੀ ਗੱਲ ਆ, ਚਿੰਤਨ ਦੀ ਗੱਲ ਆ। ਇਹਦੀ ਸਾਨੂੰ ਕੋਈ ਨਾ ਕੋਈ ਜਿਹੜੀ ਵਜ੍ਹਾ, ਸਮਾਜਿਕ ਵਜ੍ਹਾ, ਉਹ ਤਲਾਸ਼ ਕੇ ਦੂਰ ਕਰਨੀ ਪਵੇਗੀ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿਰਵਾਨ ਕਹਾਣੀਆਂ ਉਹ ਹੋਰ ਵੀ ਭਿਆਨਕ ਹੋ ਕੇ ਸਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ। ਜੀ ਜੀ ਜੀ। ਜਾਂਦੇ ਮਿੰਟੂ ਗੁਰਸਰੇ ਜੀ ਗੱਲ ਕਰ ਲਈਏ। ਕੈਪਟਨ ਸਰਕਾਰ ਕਹਿੰਦੇ ਦਿੱਲੀ ਤੇ ਦੇਵੇਗੀ ਸਮਾਰਟਫੋਨ ਦਾ ਤੋਹਫਾ।
ਦੀਵਾਲੀ ਦੇ ਮੌਕੇ ਤੇ ਮਾਫੀ ਚਾਹੁੰਦਾ ਜੀ। ਦੇਖੋ ਫਿਰ ਤਾਂ ਦੀਵਾਲੀ ਬਣ ਜੂਗੀ, ਮਿੱਤਰਾਂ ਦੀ ਤਾਂ ਦੀਵਾਲੀ ਬਣ ਜੂਗੀ ਜਿਹਨੂੰ ਸਮਾਰਟਫੋਨ ਮਿਲ ਗਿਆ ਜੀ। ਪਰ ਗੱਲ ਇਹ ਹੈ ਰਾਜ ਕਰਨਵੀਰ ਸਿੰਘ ਜੀ, ਮੇਰੇ ਖਿਆਲ ਦੇ ਨਾਲ ਜੇ ਨੌਜਵਾਨਾਂ ਚ ਦੇਖੀਏ, ਕਿਉਂਕਿ ਇਹਨਾਂ ਨੇ ਕੰਡੀਸ਼ਨਸ ਰੱਖੀਆਂ ਨੇ ਨਾ ਕੁਛ, ਕਿ ਇੱਕ ਤੇ ਇਹ ਜਿਹੜਾ ਮੁੰਡਾ ਸਮਾਰਟਫੋਨ ਲੈਣਾ ਚਾਹੁੰਦਾ ਉਹ 18 ਤੋਂ 35 ਦੇ ਦਰਮਿਆਨ ਦਾ ਹੋਣਾ ਚਾਹੀਦਾ। ਦੂਸਰਾ ਉਹਦੇ ਘਰ ਦੀ ਜਿਹੜੀ ਇਨਕਮ ਆ, ਐਨੂਅਲ ਇਨਕਮ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ 6 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ। 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ। ਪੰਜਾਬ ਦਾ ਰੈਜ਼ੀਡੈਂਸ ਪ੍ਰੂਫ ਚਾਹੀਦਾ। ਇਹ ਸਾਰੀਆਂ ਸ਼ਰਤਾਂ ਨੇ, ਤੇ ਇਹੋ ਜਿਹੀਆਂ ਸ਼ਰਤਾਂ ਜਿਹੜੀਆਂ ਪੂਰੀਆਂ ਕਰਦੇ ਆ ਉਹਨਾਂ ਮੁੰਡਿਆਂ ਦੇ ਕੋਲ ਤੇ ਪਹਿਲਾਂ ਹੀ ਫੋਨ ਹੈਗੇ ਆ। ਇੱਕ ਇੱਕ ਫੋਨ ਉਹਨਾਂ ਨੂੰ ਹੋਰ ਦਿੱਤਾ ਜਾਊਗਾ, ਇਹ ਦਰਿਆ ਦਿਲੀ ਹੈ। ਹੁਣ ਇਹਦੇ ਚ ਇਹਨਾਂ ਨੇ ਇਹ ਕੀਤਾ ਵਾ ਕਿ ਅਸੀਂ 1 ਸਾਲ ਲਈ ਇਨਕਮਿੰਗ ਕਾਲ ਜਾਂ ਆਊਟਗੋਇੰਗ ਕਾਲ ਉਹ ਫ੍ਰੀ ਕਰਾਂਗੇ, ਨਾਲ 4G ਡਾਟਾ ਹੈ ਜਿਹੜਾ ਉਹ 1 ਸਾਲ ਵਾਸਤੇ ਫ੍ਰੀ ਦੇਵਾਂਗੇ। ਅਸਲ ਦੇ ਵਿੱਚ ਬਜਟ 'ਚ ਇਹਨਾਂ ਨੇ ਰੱਖਿਆ ਸੀ 10 ਕਰੋੜ ਰੁਪਈਆ। ਜੇ ਅਸੀਂ 5000 ਦਾ ਵੀ ਇੱਕ ਸਮਾਰਟਫੋਨ ਲਾਈਏ ਤੇ ਉਹ ਤੇ ਕੁਛ ਹਜ਼ਾਰ ਕੁ ਬਣਨੇ ਸੀ। ਇਹ ਬਹੁਤ ਵੱਡੀ ਬੇਇੱਜ਼ਤੀ ਦੇ ਵਿੱਚ ਸੀ, ਦੁਬਿਧਾ ਦੇ ਵਿੱਚ ਸੀ ਕਿ ਕਰੀਏ ਤੇ ਕਰੀਏ ਕੀ। ਪਰ ਐਨ ਮੌਕੇ ਤੇ ਇਹਨਾਂ ਲਈ ਅੰਬਾਨੀ ਹੈ ਜਿਹੜਾ ਉਹ ਫਰਿਸ਼ਤਾ ਬਣ ਕੇ ਬੋੜਿਆ। ਫਰਿਸ਼ਤਾ ਬਣ ਕੇ ਇਉਂ ਬੋੜਿਆ ਕਿ ਉਹਨੇ ਇੱਕ ਮੋਬਾਈਲ ਲਾਂਚ ਕੀਤਾ ਜਿਹੜਾ ਫ੍ਰੀ ਵੰਡਣਾ ਉਹਨੇ, ਕਿਉਂਕਿ ਅੱਗੇ ਵੀ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਲਿਆਉਂਦੇ ਆ ਫ੍ਰੀ, ਉਹ ਇਸ ਤਰ੍ਹਾਂ ਵੰਡਣਾ ਵਾ ਕਿ ਇਹਨਾਂ ਨੇ 1500 ਰੁਪਈਆ ਸਿਕਿਉਰਿਟੀ ਜਮ੍ਹਾਂ ਕਰਾਉਣੀ ਹੈ। 3 ਸਾਲ ਬਾਅਦ ਉਹ ਜਿਹੜੀ ਹੈ ਸਿਕਿਉਰਿਟੀ ਰਿਫੰਡੇਬਲ ਹੋ ਜਾਣੀ ਹੈ। ਮਤਲਬ ਕਿ 3 ਸਾਲਾਂ ਬਾਅਦ ਉਹ ਸਿਕਿਉਰਿਟੀ ਹੈ ਜਿਹੜੀ 1500 ਰੁਪਈਆ ਵਾਪਸ ਲੈ ਸਕਦਾ ਬੰਦਾ। ਫੋਨ ਉਹਦਾ ਹੀ ਰਹਿਣਾ, ਉਹਦੇ ਵਿੱਚ ਸਿਮ ਸੁਮ ਸਭ ਕੁਛ ਹੈ, ਕਾਰਡਖਾਨਾ ਉਹ ਉਹਨਾਂ ਦਾ ਹੀ ਹੈ। ਹੁਣ ਦੂਜੇ ਪਾਸੇ ਜੇ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ, ਉਹ ਇਹਨਾਂ ਨੂੰ ਕੰਮ ਇਹੋ ਜਿਹਾ ਚਾਹੀਦਾ ਸੀਗਾ ਕਿ ਇਹੋ ਜਿਹਾ ਕਿਤੋਂ ਨਾ ਕਿਤੇ ਸਾਨੂੰ ਸੰਦ ਸੱਪਾ ਵੱਜ ਜਾਵੇ ਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਸੋ ਇਹਨਾਂ ਨੇ ਫਿਰ ਅੰਬਾਨੀਆਂ ਦੇ ਨਾਲ ਉਹ ਬੈਠਕਾਂ ਬੂਠਕਾਂ ਵੀ ਹੋਈਆਂ, ਅੱਗੇ ਵਿੱਚ ਉੱਠ ਕੇ ਬੈਠਕਾਂ ਵੀ ਹੋਈਆਂ। ਸੋ ਲੱਗਦਾ ਕਿ ਗੱਲ ਇਹਨਾਂ ਨੇ ਨੇਪਰੇ ਚੜਾ ਲਈ। ਜਿਵੇਂ ਉਹਨਾਂ ਨੇ ਉਹ ਮੋਬਾਈਲ ਲਾਂਚ ਕੀਤਾ, ਇੱਧਰੋਂ ਇਹਨਾਂ ਨੇ ਸਕੀਮ ਦਾ ਐਲਾਨ ਕਰ ਦਿੱਤਾ ਕਿ ਅਸੀਂ ਦੀਵਾਲੀ ਤੇ ਜੀ ਸਮਾਰਟਫੋਨ ਦੇਣੇ ਸ਼ੁਰੂ ਕਰ ਦਿਆਂਗੇ। ਹੁਣ ਇਹਨਾਂ ਨੇ ਕਿਹਾ ਕਿ 1 ਮਹੀਨੇ ਦੇ ਅਸੀਂ 50,000 ਦਿਆ ਕਰਾਂਗੇ, ਮਤਲਬ ਕਿ ਇਹ ਦੀਵਾਲੀ ਤੋਂ ਲੱਗੇ ਅਕਤੂਬਰ ਨਵੰਬਰ ਤੇ ਅੱਗੇ ਜਨਵਰੀ ਫਰਵਰੀ ਤੱਕ ਇਹ 3 ਲੱਖ ਮੋਬਾਈਲ ਫੋਨ ਵੰਡ ਦੇਣਗੇ। ਹੁਣ ਇਹਦੇ ਚ ਦੀਵਾਲੀ ਕਿਉਂ? ਦੀਵਾਲੀ ਤੋਂ ਇਹਨਾਂ ਨੇ ਇਹ ਨਹੀਂ ਆਖਿਆ ਕਿ ਦੀਵਾਲੀ ਹੈ ਜਿਹੜੀ ਉਹ ਤਿਉਹਾਰ ਆ ਸਾਡੇ ਪੰਜਾਬੀਆਂ ਦਾ, ਸਾਡੇ ਸਿੱਖਾਂ ਦਾ, ਉੱਥੋਂ ਸ਼ੁਰੂਆਤ ਕਰਾਂਗੇ, ਜਾਂ ਕੋਈ ਪੰਡਤ ਮਹੂਰਤ ਕਢਾਇਆ ਇਹਨਾਂ ਨੇ ਕਿ ਉੱਥੋਂ ਹੀ ਅਸੀਂ ਇਹ ਕੰਮ ਸ਼ੁਰੂ ਕਰਨਾ। ਅਸਲ ਦੇ ਵਿੱਚ ਉਹ ਜਿਹੜਾ ਮਾਲ ਬਣਦਾ ਪਿਆ, ਤਿਆਰ ਹੁੰਦਾ ਪਿਆ, ਉਹ ਤਿਆਰ ਹੁੰਦਾ ਪਿਆ ਸਾਈਟ ਤੇ ਚੀਨ 'ਚ, ਔਰ ਉਹਦੀ ਡਿਲੀਵਰੀ ਹੋਣੀ ਹੈ ਸਤੰਬਰ 'ਚ। ਸਤੰਬਰ 'ਚ ਉਹ ਫੋਨ ਇੱਥੇ ਲਾਂਚ ਹੋਣਾ, ਅੱਗੇ ਅਕਤੂਬਰ 'ਚ ਜਾ ਕੇ ਵਿਕਰੀ ਸ਼ੁਰੂ ਹੋਣੀ ਹੈ। ਸਤੰਬਰ ਅਕਤੂਬਰ 'ਚ ਉਹ ਫੋਨ ਇਹਨਾਂ ਦੇ ਹੱਥ ਹੋਣਾ। ਇਹਦੇ ਨਾਲ ਸੋਚਿਆ ਹੋਣਾ ਕਿ ਕਿਉਂ ਨਾ ਫਿਰ ਦੀਵਾਲੀ ਦਾ ਸ਼ੁਭ ਦਿਹਾੜਾ ਜਿਹੜਾ ਉਹ ਮਿਥ ਲਈਏ। ਸੋ ਇਸ ਕਰਕੇ ਦੀਵਾਲੀ ਤੋਂ ਇਹ ਯੋਜਨਾ ਸ਼ੁਰੂ ਕਰ ਰਹੇ ਆ। ਵੈਸੇ ਯੋਜਨਾ ਠੀਕ ਆ ਕਿ ਆਪਣੀ ਸਕੀਮ ਚਲਾਉਣ ਲਈ ਅੰਬਾਨੀਆਂ ਦੇ ਨਾਲ ਇਹ ਸਕੀਮ ਲਾ ਗਏ ਆ। ਅੱਗੇ ਚੱਲ ਕੇ ਸਕੀਮ ਕਿਹੜੀਆਂ ਨੌਜਵਾਨਾਂ ਦੀਆਂ ਸਕੀਮਾਂ ਦੀ ਪੂਰਤੀ ਕਰਦੀ ਹੈ ਉਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਇੱਕ ਵਾਅਦਾ ਜਿਹੜਾ ਉਹ ਇਹਨਾਂ ਦਾ ਅੰਬਾਨੀ ਪੂਰਾ ਕਰਾ ਦੇਣਗੇ, ਲਗਭਗ ਕਰਾ ਦੇਣਗੇ। ਥੋੜਾ ਬਹੁਤ ਕੋਈ ਫਰਕ ਰਹਿ ਜਾਵੇ ਤੇ ਵੱਖਰੀ ਗੱਲ ਆ। ਜੀ 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 ਤੇ ਬਹੁਤ ਮਿੰਟੂ ਗੁਰੇਸਰੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM